इस डेरे ते 5 बच्चे ने ते 2 घर दियां औरतां ने ते इन्हां नूं आपां रेस्क्यू भी करके लैके जाना भाई साहब जी इन्हां दी बकरियां भी 5 इन्हां नूं कढ के लैके जाना 5-6 बकरियां ने इन्हां दी लैके जाना ते हुण वापसी ते खाना दे के इन्हां नूं ਤੁਸੀਂ ਕੱਢ ਕੇ ਲੈ ਕੇ ਜਾਣਾ ठीक हो गया भाई चल इकट्ठा कर एक जना चढ़ो पहले हलो आसरा दे हां जी चढ़ मुड़ कैन से तर के आया मुंडे मैं तुहानूं विखा के आवां इन्हां दा घर किस तरह दा कच्चे जिहा घर दरिया दे बिल्कुल मुੱਢ ते आ हैगी इन्हां दी बोरची खाना इधर बिल्कुल दरिया जिहड़ा इन्हां दे कच्चे घरां दे चढ़िया रब दे आसरे बैठे ਅਸੀਂ ਇਸ ਵੇਲੇ ਹੁਣ ਓਕਾੜਾ ਡਿਸਟ੍ਰਿਕਟ ਦੇ ਵਿੱਚ ਆ ਗਏ ਹਾਂ ਅੱਜ ਅਸੀਂ ਇਸ ਸਾਈਡ ਤੇ ਨਿਕਲੇ ਆ ਕਿ ਉਧਰੋਂ ਸ਼ੁਰੂ ਕਰਕੇ ਬਹਾਵਲ ਨਗਰ ਤੋਂ ਅਸੀਂ ਓਕਾੜਾ ਵਾਲੀ ਸਾਈਡ ਤੇ ਆ ਤੇ ਕਿੱਧਰ ਗਏ ਨੇ ਹੁਣ ਉਹ ਅਬਦਾਲ ਕੀ ਦੂਆ ਬੈਠੇ ਤੇ ਤਿੰਨ ਅਸੀਂ ਦਰਿਆ ਦੇ ਇਲਾਕੇ ਇਹ ਚਾਬੀਆਂ ਕਾਹਦੀਆਂ ਬੰਨੀਆਂ ਵਾ ਇਹ ਆ ਉਹ ਪੇਟੀਆਂ ਵੇਖ ਬਈ ਪੇਟੀਆਂ ਦੀਆਂ ਠੀਕ ਹੈ ਮਾਂ ਜੀ ਵੱਡੀ ਮਿਹਰਬਾਨੀ ਤੁਹਾਡੀ ਮਿਹਰਬਾਨੀ ਤੇ ਰੱਬ ਨੇ ਮੁਸੀਬਤ ਪਾਈ ਤੁਹਾਡੀ ਕੱਟੇ ਰੱਬ ਆ ਦੇਖੋ ਤੁਸੀਂ ਇਹ ਲੈ ਜਰਾ ਸਿੰਘ ਖਤਮ ਹੋ ਗਏ ਆ ਦੇਖੋ ਲੈ ਵਾਹ ਵਾਹ ਜਰਾ ਸਿੰਘ ਬਾਬਾ ਪੈਂਦੇ ਵੈਸੇ ਜੀ ਨਹੀਂ ਪੈਂਦੇ अस्सलाम वालेकुम मैं नासिर ढिल्लों तुसीं जुड़ गए हो मेरे चैनल पंजाबी लहर ते अज दा नवां दिन ते नवां वीडियो लैके तुहाडे रूबरू तीसरा दिन है सानू सेवा करदे आ लंगर सेवा ते एवैक्यूएशन लोकां दी ते असी खालसा एड दी सपोर्ट दे नाल पंजाबी लहर टीम इन्हां एरियाज़ दे विच कुछ दिनां पिछले तो सर्व करन रही है ते मैं अगे ना भी आ जिहड़े वीडियोज़ आपां बनाउने आ वीडियोज़ मतलब ਇਹਨਾਂ ਦਾ ਬਣਾਉਣ ਦਾ ਮਕਸਦ ਇੱਕ ਅਵੇਅਰਨੈਸ ਮੈਸੇਜ ਵੀ ਹੁੰਦਾ ਵੀ ਲੋਕਾਂ ਤੱਕ ਗੱਲ ਪਹੁੰਚਾਉਣਾ ਵੀ ਹੁੰਦਾ ਵੀ ਇਹਨਾਂ ਦਾ ਫਾਇਦਾ ਇਹਨਾਂ ਦਾ ਇੰਨਾ ਹੋਇਆ ਵੀ ਅੱਜ ਤੀਸਰੇ ਦਿਨ ਤੋਂ ਬਾਅਦ ਅੱਜ ਇੰਨੇ ਜ਼ਿਆਦਾ ਮੀਡੀਆ ਸੋਸ਼ਲ ਮੀਡੀਆ ਤੋਂ ਲੋਕ ਸਾਡੇ ਨਾਲ ਜੁੜ ਕੇ ਤੇ ਸਾਨੂੰ ਕਾਲਾਂ ਕਰਕੇ ਕਹਿੰਦੇ ਵੀ ਅਸੀਂ ਵੀ ਵਲੰਟੀਅਰ ਆਉਣਾ ਫਿਰ ਅਸੀਂ ਉਹਨਾਂ ਨੂੰ ਦੱਸਣੇ ਵੀ ਤੁਸੀਂ ਆਪੋ ਆਪਣੇ ਏਰੀਆ 'ਚ ਜਾਓ ਤੇ ਅਸੀਂ ਜ਼ਰੂਰ ਤੁਹਾਨੂੰ ਮਤਲਬ ਜੁਆਇਨ ਕਰਦੇ ਹਾਂ ਵੀ ਮੰਡੀ ਬਹਾਉਦੀਨ ਤੋਂ ਗੁਜਰਾਂਵਾਲੇ ਤੋਂ ਲਾਹੌਰ ਤੋਂ ਫਿਰ ਚਨਿਓੜ ਤੋਂ ਸੋ ਇਹਨਾਂ ਵੀਡੀਓਜ਼ ਦਾ ਇਹਨਾਂ ਰੀਲਾਂ ਦਾ ਇਹ ਫਾਇਦਾ ਵਾ ਫਿਰ ਲੋਕ ਵੀ ਜੁੜਦੇ ਆ ਜਿੱਥੇ ਕਿਸੇ ਚੀਜ਼ ਦੀ ਲੋੜ ਹੋਵੇ ਅਸੀਂ ਆ ਹੁਣ ਸਾਈਲੇਜ ਦੀ ਇੱਥੇ ਜਿਹੜੀ ਸਖਤ ਲੋੜ ਹੈ ਵੀ ਜਿਹੜੇ ਜਾਨਵਰ ਨੇ ਨਾ ਉਹਨਾਂ ਏਰੀਆਜ਼ ਦੇ ਵਿੱਚ ਫਸੇ ਨੇ ਤੇ ਉਹ ਸਾਈਲੇਜ ਵਾਸਤੇ ਅਸੀਂ 3-4 ਪੁਆਇੰਟ ਜਿਹੜੇ ਆ ਵੇਅਰ ਹਾਊਸ ਟਾਈਪ ਜਿਹੜੇ ਆ ਉਹ ਬਣਾ ਰਹੇ ਆ ਤੇ ਇਹਦਾ ਮੈਂ ਜਿਹੜੇ ਬਾਹਰੋਂ ਸਾਡੇ ਦੋਸਤ ਨੇ ਸਾਡੇ ਨਾਲ ਰਾਬਤਾ ਕਰਦੇ ਨੇ ਜੇ ਉਹਨਾਂ ਨੇ ਇਹਦੇ 'ਚ ਸਾਈਲੇਜ 'ਚ ਜਾਂ ਉਹਨਾਂ ਪਰਾਂ ਕੋਈ ਸੇਵਾ ਪਾਉਣੀ ਤਾਂ ਮੈਂ ਲਿੰਕ ਵਿੱਚ ਲਾ ਦੇਣ ਲੱਗਾ ਖਾਲਸਾ ਦਾ ਡਾਇਰੈਕਟ ਉਹਨਾਂ ਨੂੰ ਭੇਜ ਦਿਓ ਉਹ ਸਹੀ ਰਹੂਗਾ ਸਾਰਿਆਂ ਵਾਸਤੇ ਤੇ ਜਿਹੜੇ ਲੋਕਲ ਨੇ ਇੱਥੋਂ ਵੈਸੇ ਸਾਈਲੇਜ ਲੈ ਕੇ ਦੇ ਸਕਦੇ ਨੇ ਮੋਸਕੀਟੋ ਨੈਟ ਲੈ ਕੇ ਦੇ ਸਕਦੇ ਨੇ ਅਸੀਂ ਉਹਨਾਂ ਦੀ ਲੋਕੇਸ਼ਨ ਆਪਣੇ ਜਿਹੜੇ ਵੇਅਰ ਹਾਊਸ ਵਗੈਰਾ ਬਣਾਉਣ ਲੱਗੇ ਉਹਨਾਂ ਦੀ ਦੱਸ ਦਾਂਗੇ ਤੁਸੀਂ ਉੱਥੇ ਆਪ ਵੀ ਬਾਏ ਕਰਕੇ ਪਹੁੰਚਾ ਸਕਦੇ ਹੋ ਤੇ ਸਾਡੇ ਮੁੰਡੇ ਲੱਗ ਪਏ ਲਾਉਣ ਵਾਸਤੇ ਆਪਣਾ ਸਮਾਨ ਸਮੂਨ 6 ਵੱਜ ਗਏ 6 ਵਜੇ ਅਸੀਂ 5:30 ਨਿਕਲੀ ਦਾ ਤੇ 6 ਵਜੇ ਅਸੀਂ ਕੰਮ ਸ਼ੁਰੂ ਕਰ ਦਈਦਾ ਤੇ ਅੱਜ ਇੱਕ ਦਸਤਰਖਾਨ ਲਾਵਾਂਗੇ ਲੰਗਰ ਲਾਵਾਂਗੇ ਉਸ ਤੋਂ ਬਾਅਦ ਅੱਗੇ ਜਿੰਨਾ ਏਰੀਆਜ਼ 'ਚ ਨਹੀਂ ਜਾਇਆ ਜਾ ਸਕਦਾ ਉਹਨਾਂ ਜਾਵਾਂਗੇ 2 ਟੀਮਾਂ ਆਪਾਂ ਬਣਾਤੀਆਂ ਜਿਵੇਂ ਤੁਹਾਨੂੰ ਪਤਾ ਹੀ ਹੈ ਪਿਛਲੇ ਟਾਈਮ ਆਪਾਂ ਦਸਤਰਖਾਨ ਲੰਗਰ ਲਾਈਦਾ ਤੇ ਇਸ ਟਾਈਮ ਲੋਕਾਂ ਦੇ ਘਰਾਂ ਤੱਕ ਦੇ ਗਈਦਾ ਲੇਕਿਨ ਅੱਜ ਵੀ ਇੱਥੇ ਅਸੀਂ ਜ਼ਿਆਦਾ ਬਣਾਇਆ ਵਾ ਵੀ ਦੋਵੇਂ ਪਾਸੇ ਲੰਗਰ ਵੀ ਲਾਵਾਂਗੇ ਤੇ ਉਹਨਾਂ ਘਰਾਂ 'ਚ ਵੀ ਲੈ ਕੇ ਜਾਵਾਂਗੇ ਸਾਡੇ ਵਲੰਟੀਅਰ ਸਾਮਾ ਵੀ ਆਇਆ ਨਾਲ ਤੇ ਵਿਕਾਸ ਹੋਣੀ ਸੁੱਤੇ ਨੇ ਤੇ ਵਕਾਰ ਹੋਣੀ ਸਾਰੇ ਜਿਹੜੇ ਆ ਉਹ ਅਨਲੋਡਿੰਗ ਕਰਾਉਂਦੇ ਨੇ ਪਾਣੀ ਲੈ ਕੇ ਜਾਈਦਾ ਹੁੰਦਾ ਲਾਜ਼ਮੀ ਪਾਣੀ ਕਿਉਂਕਿ ਬੋਟਸ ਦੇ ਵਿੱਚ ਜ਼ਿਆਦਾ ਰੱਖ ਕੇ ਲੈ ਕੇ ਨਹੀਂ ਜਾ ਸਕਦੇ ਜਿੰਨਾ ਕੁ ਆਪਾਂ ਲੈ ਕੇ ਜਾ ਸਕਦੇ ਉਹਨਾਂ ਲੈ ਕੇ ਜਾਈਦਾ ਤੇ ਮੈਂ ਖਾਸ ਤੌਰ ਤੇ ਉਹਨਾਂ ਘਰ ਵਾਲਿਆਂ ਨੂੰ ਕਹਿੰਦਾ ਹੁੰਦਾ ਵੀ ਬੱਚੇ ਜਿਹੜੇ ਫੀਡਰ ਪੀਂਦੇ ਉਹਨਾਂ ਨੂੰ ਤੁਸੀਂ ਪਾਣੀ ਦਿਓ ਬਾਕੀ ਚਲੋ ਸਾਫ਼ ਸੁਫ ਕਰਕੇ ਗੁਜ਼ਾਰਾ ਕਰ ਲੈਂਦੇ ਹੈਗਾ ਤੇ ਉਹ ਵੀ ਗੁਜ਼ਾਰਾ ਔਖਾ ਵਾ ਲੇਕਿਨ ਸਾਡੇ ਲਈ ਵੀ ਇਸ ਮੌਕੇ 'ਤੇ ਔਖਾ ਵਾ ਕਿਉਂਕਿ ਸਾਡੇ ਕੋਲ ਘਾਟ ਆ ਬੋਟਾਂ ਦੀ ਕਸ਼ਤੀਆਂ ਦੀ ਘਾਟ ਆ ਤੇ ਅਸੀਂ ਇੰਨਾ ਲੋਡ ਕਰ ਨਹੀਂ ਸਕਦੇ ਤੇ ਘੱਟ ਤੋਂ ਘੱਟ ਲੋਕ ਵੀ ਜਾਈਦਾ 2-3 ਜਣੇ ਬੋਟ ਤੇ ਬਹਿ ਕੇ ਜਾਈਦਾ ਕਿਉਂਕਿ ਫਿਰ ਵੇਟ ਵੀ ਹੁੰਦਾ ਬਹੁਤੇ ਜਣੇ ਜਾ ਵੀ ਨਹੀਂ ਸਕਦੇ ਤੇ ਕੱਲ ਆਪਾਂ ਉਹ ਉੱਥੇ ਤੱਕ ਗਏ ਸਾਂ ਅੱਜ ਉੱਥੇ ਤੱਕ ਵੀ ਨਹੀਂ ਜਾ ਸਕਦੇ ਪਾਣੀ ਜਿਹੜਾ ਹੋਰ ਵੱਧ ਕੇ ਆ ਗਿਆ ਉਹ ਪਿੰਡ ਜਿੱਥੇ ਆਪਾਂ ਸ਼ੁਰੂ ਕਰਦੇ ਹਾਂ ਸਾਰੇ ਦਾ ਸਾਰਾ ਡੁੱਬ ਗਿਆ ਅੱਜ ਕੱਲ ਇੱਧਰ ਗਏ ਸਾਂ ਅੱਜ ਆਪਾਂ ਇਸ ਏਰੀਏ 'ਚ ਜਾਣਾ 3-4-5 ਘੰਟੇ ਲਾ ਕੇ ਆਵਾਂਗੇ ਜਿੱਥੇ ਤੱਕ ਜਾ ਸਕਦੇ ਹੋਏ ਤੇ ਵਲੰਟੀਅਰ ਸਾਰੇ ਸਾਡੇ ਲੱਗੇ ਨੇ ਲਾਉਣ ਵਾਸਤੇ ਸਮਾਨ ਸਮੂਨ ਲੋਡ ਕਰਕੇ ਅਸੀਂ ਇੱਕ ਵਾਰੀ ਜਿਹੜਾ ਆਪਣਾ ਦਸਤਰਖਾਨ ਲੰਗਰ ਉਹ ਲਾ ਲਈਏ
ਫਿਰ ਅੱਗੇ ਆਪਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਜਾਣਾ ਅਸੀਂ ਅੱਜ ਇੱਧਰ ਵਾਲੀ ਟੀਮ ਵੀ ਜਿਹੜੀ ਆਪਾਂ ਵੰਡ ਲੈਣੀ ਹੈ, 2 ਹਿੱਸਿਆਂ 'ਚ ਕਰ ਲੈਣੀ ਹੈ, ਸਾਮਾ ਏਡੀ ਤੇ 2-3 ਜਣੇ ਇੱਥੇ ਰਵਾਂਗੇ, 2-3 ਜਣੇ ਅੱਗੇ ਜਾਵਾਂਗੇ ਕਿਉਂਕਿ ਸਾਡੇ ਕੋਲ ਅੱਜ ਵੇਟ ਬਹੁਤਾ ਵਾ ਤੇ ਇਸ ਤਰ੍ਹਾਂ ਆਪਾਂ ਇਹਨੂੰ ਵੰਡ ਕੇ ਕੰਮ ਕਰ ਲਾਂਗੇ। ਤੇ ਇਵੈਕੂਏਸ਼ਨ ਵੀ ਨਾਲ ਨਾਲ ਕਰਨੀ ਹੈ ਵੀ ਜਿਹੜੇ ਲੋਕ ਉੱਥੇ ਫਸੇ ਨੇ, ਇੱਕ ਦੀ ਕਾਲ ਆਈ ਕੋਈ ਬਿਮਾਰ ਹੈ ਬੰਦਾ, ਉਹਦੇ ਕੋਲ ਜਾਣਾ, ਉਹਨੂੰ ਲੈਣਾ। ਸੋ ਇਸੇ ਤਰ੍ਹਾਂ ਦਾ ਹੋਣਾ। ਪਹਿਲਾਂ ਆਪਾਂ ਦਸਤਰਖਾਨ ਵਾਲੀ ਜਗ੍ਹਾ ਤੇ ਪਹੁੰਚ ਕੇ ਦਸਤਰਖਾਨ ਲਾ ਕੇ ਤੇ ਫਿਰ ਅੱਗੇ ਆਪਾਂ ਅੱਜ ਵਧਣਾ। ਸਮਾਨ ਸਮੂਨ ਸਾਰਾ ਲੋਡ ਕਰ ਲਿਆ। ਪਾਣੀ ਵੱਧਦਾ ਹੀ ਜਾਂਦਾ ਤਕਰੀਬਨ, ਅੱਜ ਵੀ ਅੱਗੇ ਨਾਲੋਂ ਵੱਧ ਗਿਆ। ਅੱਜ ਤਕਰੀਬਨ 6-7 ਇੰਚ ਪਾਣੀ ਵੱਧ ਗਿਆ। ਬਾਰਿਸ਼ਾਂ ਕਰਕੇ ਪਿੱਛੇ ਗੇਜ ਹੋਈ ਚੱਲ ਰਹੀ ਹੈ, ਬਾਰਿਸ਼ਾਂ ਹੋ ਰਹੀਆਂ। ਕੱਲ ਇੱਥੇ ਆਪਣੇ ਕੋਲ ਫਸਟ ਟਾਈਮ ਬਾਰਿਸ਼ ਹੋਈ ਸੀ, ਸੈਕੰਡ ਟਾਈਮ ਹੈਡ ਸੁਲੇਮਾਨ ਕੀ ਦੇ ਨਾਲ ਬਾਰਿਸ਼ ਹੋਈ ਸੀ ਤਕਰੀਬਨ 2 ਘੰਟੇ। ਉਹ ਵੀ ਤਾਂ ਪਾਣੀ ਨਾ ਢਲਿਆ ਨਾ, ਇਸ ਵਾਸਤੇ ਪਾਣੀ ਵਾਲਾ ਪਿੱਛੇ। ਪਹਿਲੋਂ ਇੱਥੇ ਲੰਗਰ ਦੀ ਸੇਵਾ ਸ਼ੁਰੂ ਕਰਵਾਤੀ ਹੈ ਵੀ ਇੱਥੇ ਇੱਕ ਵਾਰੀ ਜਿਹੜੇ ਇਸ ਬਸਤੀ ਦੇ ਲੋਕ ਨੇ ਵਾਹਵਾ ਸਾਰੇ ਨੇ ਆਖਿਆ ਵੀ ਦਸਤਰਖਾਨ ਲਾ ਕੇ ਇੱਕ ਵਾਰੀ ਲੰਗਰ ਦੀ ਸੇਵਾ ਜਿਹੜੀ ਉਹ ਕਰਵਾ ਦਈਏ ਤੇ ਫਿਰ ਆਪਾਂ ਅੱਗੇ ਵਧਦੇ ਆ। ਮੁੰਡਿਆਂ ਨੂੰ ਇੱਥੇ ਲਾ ਕੇ ਫਿਰ ਅੱਗੇ ਜਾਵਾਂਗੇ। ਇੱਥੇ ਵਾਹਵਾ ਸਾਰੇ ਲੋਕ ਨੇ, ਇਸ ਬਸਤੀ ਦੇ ਵਿੱਚ 25-30 ਘਰ ਹੈਗੇ ਨੇ। ਉਹਨੂੰ ਕਰ ਉਹਨੂੰ ਕਰ ਰੋਟੀ ਦੀ ਉਧਰ ਠੀਕ ਹੈ। ਇੱਥੇ ਬੋਲ ਅਮਾਰ ਅਸਲਾਮੁ ਅਲੈਕੁਮ, ਕੀ ਹਾਲੇ ਵੀਰੋ? ਠੀਕ ਹੋ? ਉਮੀਦ ਕਰਦੇ ਆ ਸਾਰੇ ਠੀਕ ਹੋਣਗੇ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ, ਪੰਜਾਬ ਦੇ ਵਿੱਚ ਹਰ ਪਾਸੇ ਸਲਾਬ ਆਇਆ, ਹੜ੍ਹ ਆਏ ਨੇ ਤੇ ਲੋਕ ਘਰੋਂ ਬੇਘਰ ਹੋਏ ਪਏ ਨੇ। ਖਾਣ ਪੀਣ ਦਾ ਨਿਜ਼ਾਮ ਬਹੁਤ ਖਰਾਬ ਹੋਇਆ। ਉਸ ਤੋਂ ਬਾਅਦ ਜਿਹੜਾ ਇਹਨਾਂ ਮਾਲ ਡੰਗਰ ਰੱਖਿਆ ਉਹਦਾ ਨਿਜ਼ਾਮ ਜਿਹੜਾ ਬਹੁਤ ਖਰਾਬ ਹੋਇਆ। ਸਾਰਿਆਂ ਭਰਾਵਾਂ ਅੱਗੇ ਅਪੀਲ ਕੀਤੀ ਜਾਂਦੀ ਹੈ ਕਿ ਜਿੰਨੇ ਵੀ ਭਰਾ ਦੇਖਣ ਵਾਲੇ ਨੇ, ਸਾਹਿਬੇ ਹਸੀਅਤ ਨੇ, ਇਹਨਾਂ ਦੀ ਮਦਦ ਵਾਸਤੇ ਨਿਕਲੋ। ਅਸੀਂ ਆਏ ਆ ਇੱਥੇ, ਟੀਮ ਪੰਜਾਬੀ ਲਹਿਰ ਦੀ ਆਪਣੇ ਨਾਲ ਜੁੜੇ ਨੇ ਖਾਲਸਾ ਐਡ ਵਾਲੇ। ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਅੱਲਾਹ ਪਾਕ ਉਹਨਾਂ ਨੂੰ ਜ਼ਿੰਦਗੀ ਦੇਵੇ ਜਿਨ੍ਹਾਂ ਨੇ ਇੱਥੇ ਆ ਕੇ ਇਹ ਕੈਂਪ ਵਗੈਰਾ ਲਗਾਏ। ਤਕਰੀਬਨ ਰੋਜ਼ 1500-2000 ਬੰਦੇ ਨੂੰ ਖਾਣਾ ਦੇਈਦਾ, ਸਵੇਰ ਟਾਈਮ ਵੀ ਤੇ ਸ਼ਾਮ ਟਾਈਮ ਵੀ, 2 ਟਾਈਮ ਅਸੀਂ ਖਾਣਾ ਲੈ ਕੇ ਆਉਂਦੇ ਆ। ਵੀਡੀਓ ਬਣਾਉਣ ਦਾ, ਗੱਲ ਕਰਨ ਦਾ ਮਕਸਦ ਇਹ ਹੈ ਕਿ ਜਿਹੜੇ ਲੋਕ ਸਾਹਿਬੇ ਹਸੀਅਤ ਨੇ ਉਹ ਸਾਡੇ ਨਾਲ ਨਿਕਲਣ ਤੇ ਗੱਲਬਾਤ ਕਰਨ। ਉਸ ਤੋਂ ਬਾਅਦ ਤੁਸੀਂ ਦੇਖ ਰਹੇ ਹੋ ਕਿ ਜਗ੍ਹਾ ਜਗ੍ਹਾ ਮੇਲੇ ਹੋ ਰਹੇ ਨੇ। ਉਹਨਾਂ ਭਰਾਵਾਂ ਅੱਗੇ ਵੀ ਰਿਕੁਐਸਟ ਕੀਤੀ ਜਾਂਦੀ ਹੈ ਕਿ ਜਿਹੜੇ ਭਰਾ ਇਹਨਾਂ ਮੇਲਿਆਂ 'ਚ ਕੌਡੀ ਵਗੈਰਾ ਕਰਾ ਰਹੇ ਨੇ, ਸਾਰਿਆਂ ਨੂੰ ਵੀ ਸਾਰਾ ਸਾਲ ਆਪਾਂ ਇੰਨੀ ਦੇਰ ਕ੍ਰਿਕਟ ਦੇ ਮੈਚ, ਕਬੱਡੀ ਦੇ ਮੈਚ, ਮੇਲੇ ਜਿਹੜੇ ਉਹ ਹਰ ਥਾਂ ਤੇ ਹੁੰਦੇ ਆ। ਜਿਵੇਂ ਬਾਹਰ ਵੀ ਬਹੁਤ ਸਾਰੇ ਹੁੰਦੇ ਨੇ, ਉੱਧਰ ਦੇ ਵੀ ਇੱਧਰ ਦੇ ਵੀ ਪਲੇਅਰ ਖੇਡਦੇ। ਸਾਡੇ ਭਰਾ ਨੇ ਸਾਰੇ ਪਲੇਅਰ ਵੀ, ਕਬੱਡੀ ਪ੍ਰਮੋਟਰ ਵੀ ਸਾਰੇ। ਤੇ ਉਹਨਾਂ ਨੂੰ ਰਿਕੁਐਸਟ ਹੈ ਵੀ ਇਹ ਨਾ ਪੰਜਾਬ ਤੇ ਬਹੁਤ ਮਾੜੇ ਹਾਲਾਤ ਨੇ, ਤੁਸੀਂ ਗਰਾਊਂਡ ਲੈਵਲ ਤੇ ਆ ਕੇ ਵੇਖੋ। ਤੇ ਉਹਨਾਂ ਪਲੇਅਰਾਂ ਨੂੰ ਵੀ, ਉਹਨਾਂ ਵੀ ਕਬੱਡੀ ਪ੍ਰਮੋਟਰਾਂ ਨੂੰ ਵੀ ਰਿਕੁਐਸਟ ਹੈ ਵੀ ਤੁਸੀਂ ਜੇ ਤੁਹਾਡੇ ਸ਼ਡਿਊਲ ਹੋ ਗਿਆ ਤੇ ਜ਼ਰੂਰ ਉੱਥੋਂ ਜਿਹੜੇ ਪਲੇਅਰ ਨੇ ਉਹਨਾਂ ਨੂੰ ਰਿਕੁਐਸਟ ਹੈ ਵੀ ਤੁਸੀਂ ਵੀ ਆਵਾਜ਼ ਚੁੱਕੋ, ਮੈਸੇਜ ਦਿਓ ਲੋਕਾਂ ਨੂੰ, ਲੋਕ ਪਹੁੰਚਣ। ਤੇ ਉਹ ਜਿਹੜੇ ਮਿਲੀਅਨਸ ਆਫ ਡਾਲਰ ਉੱਥੇ ਲਾਉਂਦੇ ਨੇ, ਤੁਸੀਂ ਉਧਰਲੇ ਪੰਜਾਬ, ਇੱਧਰਲੇ ਪੰਜਾਬ ਲੋਕਾਂ ਦੀ ਸੇਵਾ ਤੇ ਵੀ ਲਾਓ। ਤੇ ਮੈਨੂੰ ਲੱਗਦਾ ਵੀ ਇਹ ਕਬੱਡੀ ਵੈਸੇ ਸਾਡੀ ਮਾਂ ਖੇਡ ਕਬੱਡੀ ਹੈ ਤੇ ਇਹ ਲੋਕ ਵੀ ਜਿਹੜੇ ਨੇ ਇਹ ਵੀ ਸਾਡੇ ਆਪਣੇ ਨੇ। ਤੇ ਇਹ ਗੱਲ ਕਰਨ ਦਾ ਮਕਸਦ ਇਹ ਸੀ ਕਿ ਜਿਹੜੇ ਆਪਣੇ ਪਲੇਅਰ ਨੇ ਉਹਨਾਂ ਨੂੰ ਲੋਕ ਦੇਖਣ ਵਾਲੇ ਨੇ, ਚਾਹਣ ਵਾਲੇ ਨੇ। ਜੇ ਉਹ ਆਵਾਜ਼ ਚੁੱਕਣਗੇ ਤੇ ਉਹਨਾਂ ਨੂੰ ਲੋਕ ਜ਼ਿਆਦਾ ਉਹਨਾਂ ਦੇ ਕਰੀਬ ਹੁੰਦੇ ਨੇ ਤੇ ਇਸ ਕਰਕੇ ਉਹਨਾਂ ਦੀ ਆਵਾਜ਼ ਤੇ ਲੋਕ ਹੋਰ ਨਿਕਲਣਗੇ। ਤੇ ਮਿਹਰਬਾਨੀ, ਇਹ ਲੋਕ ਨੇ ਇੱਥੇ ਤੁਸੀਂ ਦੇਖੋਗੇ ਬੱਚੇ ਨੇ, ਇਹਨਾਂ ਦੇ ਬਹੁਤ ਹੀ ਬੁਰੇ ਹਾਲ ਨੇ। ਮਾਲ ਡੰਗਰ ਲੋਕ ਰੋਂਦੇ ਨੇ, ਯਕੀਨ ਮੰਨੋ ਇੰਜ ਕਲੇਜਾ ਫਟਦਾ ਹੈ। ਤੇ ਸਾਰਾ ਭਰਾਵਾਂ ਅੱਗੇ ਰਿਕੁਐਸਟ ਕੀਤੀ ਜਾਂਦੀ ਹੈ ਕਿ ਸਾਰੇ ਭਰਾ ਨਿਕਲੋ ਤੇ ਇਹ ਜਿਹੜਾ ਇਹਨਾਂ ਲੋਕਾਂ ਨਾਲ ਜੁੜੋ। ਇਹ ਸਾਡੇ ਆਪਣੇ ਲੋਕ ਨੇ, ਮੁਸ਼ਕਲ ਵਕਤ 'ਚ ਨੇ ਤੇ ਮੁਸ਼ਕਲ ਵਕਤ 'ਚ ਆਪਾਂ ਇਹਨਾਂ ਦਾ ਸਹਾਰਾ ਬਣੀਏ। ਟਾਈਮ ਆਣ ਪਿਆ ਬਾਈ ਜੀ ਮੋਢੇ ਨਾਲ ਮੋਢਾ ਲਾ ਕੇ ਖੜਨ ਦਾ। ਪੰਜਾਬੀ ਲਹਿਰ ਦੀ ਟੀਮ ਆਪਣਾ ਫਿਜ਼ੀਕਲ ਵਰਕ ਕਰ ਰਹੀ ਹੈ। ਲਹਿੰਦੇ ਪੰਜਾਬ ਦੇ ਵਿੱਚ ਜਿੰਨੀ ਜ਼ਿਆਦਾ ਬਾਈ ਜੀ ਆਬਾਦੀ ਸਲਾਬ ਦੀ ਜ਼ਦ ਵਿੱਚ ਆਈ ਹੈ, ਸਾਰਿਆਂ ਨੂੰ ਇਹ ਆਪਣਾ ਦੇਖ ਰਹੇ ਆ ਜਾ ਕੇ ਜਿੱਥੇ ਜਿੱਥੇ ਵੀ ਸਤਲੁਜ ਦੇ ਮੁੱਢ ਜਿਹੜੀਆਂ ਆਬਾਦੀਆਂ ਡੁੱਬੀਆਂ। ਇਸ ਤੋਂ ਬਾਅਦ ਝੰਗ ਜਾ ਕੇ ਬਾਈ ਹੁਣਾਂ ਨੇ ਦਰਿਆ ਦੇ ਕਿਨਾਰਿਆਂ ਜਿੰਨੀਆਂ ਵੀ ਆਬਾਦੀਆਂ ਦਰਿਆ ਬਾਈਆਂ ਸਾਰਿਆਂ ਨੂੰ ਬਾਈ ਆਪਣਾ ਕਵਰ ਕਰਨਗੇ ਇਨਸ਼ਾਅੱਲਾ ਤਾਲਾ, ਦਿਖਾਉਣਗੇ। ਦਿਖਾਉਣ ਦਾ ਮਕਸਦ ਸਿਰਫ ਇੰਨਾ ਹੀ ਆ ਕਿ ਇਹਨਾਂ ਦੇ ਨਾਲ ਇਸ ਟਾਈਮ ਮਾੜਾ ਵਕਤ ਇਹਨਾਂ ਤੇ ਆਣ ਪਿਆ ਤੇ ਨਾਲ ਇਹਨਾਂ ਦੇ ਮੋਢੇ ਨਾਲ ਮੋਢਾ ਲਾ ਖੜੀਏ। ਇਸ ਵਕਤ ਦੇ ਵਿੱਚ ਇਹਨਾਂ ਦਾ ਸਾਥ ਦਈਏ, ਆਪਣੀ ਮੌਜੂਦਗੀ ਦਾ ਅਹਿਸਾਸ ਕਰਾਈਏ। ਮੁੰਡੇ ਇੱਥੇ ਕਰਨਗੇ ਹੁਣ, ਬਾਕੀ ਦੇ ਆਪਣੇ ਅਸਾਮਾ ਹੋਣੀ ਲੰਗਰ ਦੀ ਸੇਵਾ ਕਰਨਗੇ। ਅਸਾਮਾ ਤੁਸੀਂ ਇੱਥੇ ਵਾਲਾ ਸਾਂਭਣਾ, ਹੁਣ ਲੰਗਰ ਦੀ ਸੇਵਾ ਕਰੋ। ਅਸੀਂ ਅੱਗੇ ਅਸਾਮਾ ਵਾ ਸਾਡਾ ਭਰਾ ਰਲਿਆਂ ਨਾਲ। ਫਿਰ ਇਸੇ ਤਰ੍ਹਾਂ ਹੀ ਬਾਂਹ ਬੇਲੀ ਬਣਦੇ ਨੇ ਦੋਸਤ ਜਿਹੜੇ ਵਲੰਟੀਅਰ। ਤੁਸੀਂ ਵੀ ਨਿਕਲੋ ਆ ਕੇ ਆਪਣਾ ਸੇਵਾ 'ਚ ਹਿੱਸਾ ਪਾਓ। ਵਕਾਰ ਆਓ, ਇਹ ਕਰਦੇ ਨੇ ਇੱਥੇ, ਸੰਭਾਲਦੇ ਪੂਰਾ ਦਿਨ ਕੈਂਪ ਸੰਭਾਲਾਂਗੇ। ਚਲੋ ਸ਼ੁਕਰੀਆ ਤੁਹਾਡਾ। ਤੇ ਆਪਾਂ ਅੱਗੇ ਵਧੀਏ ਹੁਣ। ਇਹਨਾਂ ਨੂੰ ਇੱਥੇ ਲਾਤਾ ਕਿਉਂਕਿ ਇਹ ਬਸਤੀ ਵੱਡੀ, ਹਲੇ ਕਾਫੀ ਸਾਰੇ ਲੋਕ ਰਹਿੰਦੇ ਨੇ ਤੇ ਜਿਨ੍ਹਾਂ ਦੇ ਘਰਾਂ 'ਚ ਵੀ ਪਹੁੰਚਾਉਣਾ ਤੇ ਉਹਨਾਂ ਨੂੰ ਲੰਗਰ ਵੀ ਕਰਾਉਣਾ। ਆਪਾਂ ਅੱਗੇ ਵਾਲਾ ਕੰਮ ਜਿਹੜਾ ਵਾ ਮੁਕਾ ਲਈਏ। ਚਲੋ ਬਾਈ, ਕੱਲ ਵੀ ਅਸੀਂ ਲੈ ਕੇ ਆਏ ਅੱਜ ਇੱਥੇ ਚੱਲ ਰਹੀ ਹੈ ਹੁਣ ਘਰਾਂ ਦੇ ਵਿੱਚ ਜਿਹੜੇ ਬੀਬੀਆਂ ਨੇ ਸਾਡੇ ਇੱਥੇ ਆ ਵੀ ਬੀਬੀਆਂ ਘਰਾਂ 'ਚੋਂ ਨਹੀਂ ਆਉਂਦੀਆਂ ਤੇ ਉਹਨਾਂ ਦਾ ਘਰਾਂ ਦੇ ਵਿੱਚ ਭੇਜਣ ਡਏ ਹੁਣ ਲੰਗਰ। ਤੇ ਬਾਕੀ ਅਸੀਂ ਨਿਕਲ ਰਹੇ ਹੁਣ ਅੱਗੇ ਨੂੰ।
ਤੇ ਆ ਲਾਲੇ ਹੋਣਾ ਦੀ ਸਿਹਤ ਖਰਾਬ ਹੋ ਗਈ ਹੈ। ਕੀ ਮਸਲਾ ਬਣਿਆ ਲਾਲਾ ਜੀ? ਕੀ ਗੁਰਦੇ 'ਚ ਦਰਦ ਆ? ਤੇ ਲੋਕ ਬਿਮਾਰ ਵੀ ਹੋਈ ਜਾਂਦੇ ਨੇ ਤੇ ਕਰਨ ਦੇ ਆ ਕੋਸ਼ਿਸ਼ ਉਹਨਾਂ ਨੂੰ ਤੇ ਡਾਕਟਰ ਟੀਮ ਦਾ ਵੀ ਅਰੇਂਜ ਕੀਤਾ, ਲੇਕਿਨ ਥੋੜ੍ਹਾ ਜਿਹਾ ਪਹਿਲੇ ਫੇਜ਼ 'ਚੋਂ ਨਿਕਲ ਆਈਏ ਤੇ ਫਿਰ ਉੱਥੇ ਆਪਾਂ ਪਹੁੰਚਦੇ ਕਿਉਂਕਿ ਸਾਡੇ ਕੋਲ ਘਾਟ ਆ ਕਸ਼ਤੀਆਂ ਕੁਸ਼ਤੀਆਂ ਜਿਵੇਂ ਤੁਹਾਨੂੰ ਦੱਸਿਆ ਬੋਟਾਂ ਦੀ, ਤੇ ਸਾਰੇ ਜਗ੍ਹਾ ਫਿਰ ਪਹੁੰਚਿਆ ਨਹੀਂ ਜਾਂਦਾ ਤੇ ਕੋਸ਼ਿਸ਼ ਕਰਦੇ ਹਾਂ ਆਪਾਂ ਵੀ ਇਹ ਸਾਰਾ ਕਵਰ ਕਰਨ ਦੀ। ਵੈਸੇ ਮੈਡੀਸਨ ਵਗੈਰਾ ਦਾ ਅਰੇਂਜ ਕੀਤਾ, ਵੈਟਰਨਰੀ ਦਾ ਵੀ, ਬੰਦਿਆਂ ਵਾਲੀ ਮੈਡੀਸਨ ਵੀ, ਡਾਕਟਰਾਂ ਦਾ ਵੀ ਅਰੇਂਜ ਕੀਤਾ, ਲੇਕਿਨ ਇਹ ਵੀ ਹਾਲੇ ਜਿੰਨੀ ਦੇਰ ਤੱਕ ਪਾਣੀ ਦਾ ਫਲੋ ਆ, ਪਾਣੀ ਤੇਜ਼ ਆ, ਉਨੀ ਦੇਰ ਕੁਝ ਵੀ ਨਹੀਂ ਹੋਣਾ। ਉਸ ਤੋਂ ਬਾਅਦ ਹੀ ਫਿਰ ਆਪਾਂ ਇਹ ਸਾਰੇ ਦਾ ਸਾਰਾ ਜਿਹੜਾ ਸ਼ੁਰੂ ਕਰਾਂਗੇ। ਚਲੋ ਇਹਨਾਂ ਨੂੰ ਛੱਡ ਕੇ ਬਾਹਰ ਤੇ ਫਿਰ ਆਪਾਂ ਅੱਗੇ ਵਧਾਂਗੇ ਕਿਉਂਕਿ ਇਹਨਾਂ ਦਾ ਤਬੀਅਤ ਤਾਂ ਵਾਹਵਾ ਖਰਾਬ ਹੈ, ਗੁਰਦੇ ਦਰਦ ਹੋਣ ਰਹੀ ਆ। ਇਹਨਾਂ ਨੂੰ ਬਾਹਰ ਰੋਡ ਤੇ ਡ੍ਰੌਪ ਕਰਕੇ ਤੇ ਫਿਰ ਆਪਾਂ ਅੱਗੇ ਵਾਲਾ ਕੰਮ ਸ਼ੁਰੂ ਕਰਦੇ ਹਾਂ। ਕਿੱਥੇ ਇੱਥੇ ਦਰਦ ਹੁੰਦੀ ਹੈ ਗੁਰਦੇ 'ਚ? ਅੱਲਾ ਸਿਹਤ ਦੇਵੇ, ਤੁਹਾਨੂੰ ਤੰਦਰੁਸਤੀ ਦੇਵੇ, ਰੱਬ ਰਹਿਮਤ ਕਰੇ। ਬੱਚਾ ਹਸਪਤਾਲ ਲੈ ਜਾ ਸਿੱਧਾ। ਕਿੱਥੇ ਲੱਗੇ ਹਸਪਤਾਲ? ਕਿਹੜਾ? ਹਾਂਜੀ ਬਾਵਲ ਨਗਰ ਹਸਪਤਾਲ ਹੈ? ਮਕਲੋੜਗੰਜ। ਆਂਦੇ ਆ ਵੀ ਦੱਸਦੇ ਵੀ ਇਹਨਾਂ ਗੁਰਦਿਆਂ ਦੇ ਦਰਦ ਦੀ ਵਜ੍ਹਾ ਵੀ ਆ ਵੀ ਥੱਲੇ ਵਾਲਾ ਪਾਣੀ ਜਿਹੜਾ ਉਹ ਵੀ ਚੇਂਜ ਹੋਣ ਲੱਗ ਪਿਆ, ਵਿੱਚ ਕੋਈ ਜ਼ਰਰੇ ਆਉਣ ਲੱਗ ਗਏ ਕਿਉਂਕਿ ਥੱਲੇ ਵੀ ਪਾਣੀ ਦੀ ਤਸੀਰ ਜਿਹੜੀ ਉਹ ਥੱਲੇ ਵੀ ਪਹੁੰਚ ਜਾਂਦਾ, ਪਾਣੀ ਵੀ ਗੰਦਾ ਹੋ ਗਿਆ। ਤੇ ਹਾਲੇ ਤਾਂ ਪਾਣੀ ਇਹ ਚੱਲਣ ਡਿਆ, ਹਾਲੇ ਪਾਣੀ ਜਦੋਂ ਰੁਕਣਾ ਵਾ ਫਿਰ ਮਸਾਇਲ ਹੋਰ ਵਧਣੇ ਨੇ, ਫਿਰ ਡਿਜ਼ੀਜ਼ਸ ਹੋਰ ਵਧਣੀਆਂ ਨੇ ਤੇ ਲੰਮੀ ਲੋੜ ਆ ਮੈਨੂੰ ਲੱਗਦਾ ਸਾਨੂੰ ਸਾਰਿਆਂ ਨੂੰ ਇਹਨਾਂ ਲਈ, ਇਹਨਾਂ ਇਲਾਕਿਆਂ ਲਈ ਲੋਕਾਂ ਦੀ ਹੈਲਪ ਵਾਸਤੇ। ਸੋ ਆਪਾਂ ਇਹਨਾਂ ਨੂੰ ਡ੍ਰੌਪ ਕਰਕੇ ਮੇਨ ਸੜਕ ਆ ਗਈ ਹੈ ਤੇ ਫਿਰ ਆਪਾਂ ਅੱਗੇ ਚੱਲਦੇ ਹਾਂ। ਪੁੱਤਰੀ ਦੱਸਣਾ ਵੀ ਫਿਰ ਠੀਕ ਹੈ? ਹਾਂ ਚਲੋ ਠੀਕ ਹੈ। ਓਕੇ ਓਕੇ ਓਕੇ, ਰੱਬ ਰੱਖ। ਲੈ ਜਾ ਹੁਣੇ ਟ੍ਰਿਪ ਲਵਾਈ। ਅਵੇ ਬੇੜੀਆ ਅੱਜ ਪਤੀਲਾ ਵੱਡਾ ਚ ਕਰ ਲਿਆ। ਅੱਛਾ ਕੋਈ ਨਾ ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਭਾਵੇਂ ਦੇਖ ਲਿਆ, ਕੋਈ ਚੱਕਰ ਨਹੀਂ। ਕੱਲ ਆਇਆ ਸੀ ਸਾਫ ਇਹਨਾਂ ਦੋਤਾ ਹੋਇਆ ਹੈ। ਓਕੇ ਬਹੁਤ ਜਿਹੜੀ ਦੇਖ ਸ਼ੁਰੂ ਕੀਤੀ ਕਰਨੀ ਹੈ ਨਾ ਪਹਿਲਾਂ ਉਹ ਖਤਮ ਕਰਨੀ, ਠੀਕ ਹੈ? ਪਕੜ ਕਰ ਪਕੜ ਬੈਠੇ ਉਹ ਲਈ ਸ਼ੁਰੂ ਕਰ ਲਓ ਪਹਿਲਾਂ ਭਾਵੇਂ, ਤਾਂ ਕਿ ਤੁਹਾਡੇ ਵਾਸਤੇ ਵੀ ਈਜ਼ੀ ਹੈ। ਹਾਂ ਬਈ ਕੀ ਨਾਂ ਹੈ? ਬਸ ਤਰੀ ਪਾ ਦੇ ਬਸ। ਮੁਖਤਿਆਰ ਕਿੰਨੇ ਜੀ ਇੱਥੇ? 3 ਜਣੇ ਜੀ। 3 ਤੇ ਮਾਲ ਡੰਗਰ ਕਿੰਨੇ ਆ? ਡੰਗਰ ਜੀ ਹੈ ਸਾਰੇ ਕਾਲੇ ਅੱਛਾ 50 ਕੁ ਹੋਰ ਹੈ। ਹਾਂ ਚਲੋ ਚਲੋ ਠੀਕ ਹੈ ਦੋਸਤੋ। ਅੱਲਾ का मोटा रहना था ना। ਰੋਟੀ ਵੀ ਲੈ ਜਾ। ਓਕੇ ओके जी अल्लाह ताला थोड़ा जिहा करे तकत ਆ ਜਾਓ ਲੈ ਲਓ ਯਾਰ, ਖਾਣਾ ਲੈ ਲਿਓ, ਆ ਜਾਓ। ਵੈਸੇ ਤੰਦੂਰ ਤੋਂ ਖਾਇਆ ਉਹਨਾਂ ਨੇ। ਵੈਸੇ ਵਕਾਰ ਮੈਂ ਕਿਹਾ ਵੀ ਆਪਣੇ ਪੰਜਾਬ ਵਾਲੇ ਜਿਹੜੇ ਨਾ ਹੌਸਲਾ ਨਹੀਂ ਛੱਡਦੇ ਛੇਤੀ, ਭਾਵੇਂ ਪਾਣੀ ਦੇ ਵਿੱਚ ਬੈਠੇ ਉਹਨਾਂ ਆਪਣਾ ਤੰਦੂਰ ਉਹਨਾਂ ਦਿਖਾਇਆ। ਬਿਲਕੁਲ ਆਹ ਵੇਖੋ ਤੁਹਾਨੂੰ ਹੁਣ ਨਾ ਮਾਤਾ ਨੇ ਤੰਦੂਰ ਆਪਣਾ ਪੂਰਾ ਪਖਾਇਆ। ਆ ਮੁੰਡਾ ਨਿੱਕਾ ਜਿਹਾ ਵੇਖਣ ਡਿਆ। ਮਾਰ ਚਲੋ। ਉਹ ਜਾਣਾ ਹੀ ਸਾਡੇ ਨਾਲ। ਓਏ ਆ ਜਾ ਚਲੀਏ। ਹੈਂ ਕੀ ਕਿਹਾ ਸੀ? ਕਿੱਥੇ ਚਲੀਏ? ਮੈਂ ਵਾਪਸ ਨਹੀਂ ਲਿਆ ਦੇਣਾ, ਫਿਰ ਉੱਥੇ ਰੱਖਾਂਗਾ ਤੈਨੂੰ। ਚਲੋ ਠੀਕ ਹੈ ਠੀਕ ਹੈ। ਆ ਬੇੜੀਆ ਕੀ ਹਾਲੀ? ਕੀ ਨਾਂ ਹੈ? ਮੁਦੱਸਰ। ओ मेरा नाम मुदस्सर है। ਇਹਦਾ ਵੀ ਮੁਦੱਸਰ ਹੈ। ਚਾਚਾ ਕੀ ਹਾਲ ਹੈ? ਕਿਤਨੇ ਜੀ ਹੋ? 6। अब आई में 6 जियां दा 6 ਬੰਦੇ ਨਹੀਂ। ਇਹ 2 ਦਿਓ। ਆ ਪਾਣੀ ਦੀ ਬੋਤਲ ਲੈ। ਛੋਟੇ ਭਾਈ ਜੀ ਕਾਰ ਵਾਲੀ ਜੀ ਕੋਈ ਸਿਰਫ ਦੇਨੇ ਵੀ ਚਾਚਾ ਹਾਲੀ ਬੋਤਲਾਂ ਬੱਚੇ ਦੇ ਦਿਓ ਫੜਾਓ। ਪਾਣੀ ਨਾ ਆ ਲੋ ਭਾਈ। ਪਾਣੀ ਘਾਟੇ ਆ ਲੋ। ਇਹਦੇ ਵਿੱਚ 6 ਬੰਦੇ ਨੇ ਜਾਂਦੇ। नो हाँ जी बिल्डर साहब आपने बोल ने तो 10-12 दिन और भी भाजी ਇਹਦਾ ਉਹ ਕਿਤੇ ਮਤਲਬ ਵੀਡੀਓ ਆਂਦੀ ਹੋਈ ਵਾਲੀ ਧਿਆਨ ਨਾਲ ਓਏ ਹਲੇ ਆ किन्ने बच्चे एक पैकेट दियां
ਹਾਂ ਲਿਆਓ ਦੂਸਰੇ ਘਰ ਵਾਲੇ ਵੀ ਆ ਕਿੰਨੇ ਚਾਚਾ ਬਾਕੀ ਦੋ ਚਾਰ ਵਾਲਾ ਇੱਕ ਪੈਕਟ ਦਿਓ ਇਹ ਦਾਲ ਥੋੜੀ ਖਾਂਦੇ ਜੇ ਤੁਸੀਂ ਹਾਂਜੀ ਓਕੇ ਓਕੇ ਠੀਕ ਬਹੁਤ ਫਿਰ ਨਾਸਰ ਭਾਈ ਇਹ ਛੋਟਾ ਬੱਚਾ ਆ ਜਾ ਕਿੰਨੇ ਜੀ 6 ਦੋ ਪੈਕਟ ਦਿਓ ਪਾਣੀ ਤਾਂ ਨਹੀਂ ਲੈਣਾ ਆ ਵੀ ਲੈ ਜਾ ਆ ਵੀ ਲੈ ਆ ਇੱਕ ਪਾਣੀ ਆਪਣਾ ਹੈ ਓਕੇ ਆ ਚੱਲ ਇਹਨੇ ਲੈ ਲੈ ਅੰਮਾ ਲੈ ਲਿਆ ਆ ਇੱਕ ਗੱਲ ਹੁੰਦਾ ਹੈਗਾ ਉਹਦਾ ਨਿੱਕਾ ਕੋਲਾ ਆ ਕਹਿੰਦੇ ਥੋੜਾ ਜਿਹਾ ਭਾਈ ਦੀ ਟਿਕਟੋਕ ਵੇਖੀ ਕਦੇ ਦੇਖਾ ਟਿਕਟੋਕ ਤੇ ਕਿੰਨੀ ਮਾਰੀ ਉਹ ਦਿਓ ਇੱਕ ਪੈਕਟ ਕੀ ਨਾਮ ਹੈ ਆ ਭਾਈ ਕੀ ਨਾਮ ਇਹਦਾ ਇਧਰ ਪਾਣੀ ਦਿਓ ਇਹਦਾ ਟਿਕਟੌਕ ਵਾਲੇ ਦਾ ਕਾਈ ਨਹੀਂ ਪਤਾ ਨਹੀਂ ਉਹਦਾ ਬੜਾ ਟਿਕਟੋਕ ਵਾਲੇ ਦਾ ਹਾਂ ਚਲੋ ਠੀਕ ਹੈ ਓਕੇ ਹੈਪੀ ਟੂ ਯੂ ਅੱਲਾ ਹਾਫਿਜ਼ ਭਈਆ ਭਾਈ ਉਹ ਸਾਰਾ ਭਾਈਓ ਪਾਣੀ ਦੇ ਮੁੰਡੇ ਨੂੰ ਲੈ ਭਈਆ ਇਹਨੂੰ ਪਾ ਦਿਓ ਬੱਚੇ ਆ ਲਾ ਪਾ ਦਿਓ ਆ ਲੈ ਇਹਨੂੰ ਪਾ ਦਿਓ ਉਹਨੇ ਕਹਿੰਦਾ ਗਰਲਫ੍ਰੈਂਡ ਕਿੰਨੇ ਆ ਖੋਲ ਚਲੋ ਜੀ ਦੇ ਉਹਨੂੰ ਨਾਨ ਦੇਤੇ ਇਹਦੇ ਨਾਂ ਹੈ ਤੂੰ ਕੋਈ ਦਾ ਪਕੌੜੀ ਬਣਾਇਆ ਅਨਾਨ ਬਾਉਰਾ ਕਾ ਦਾਲ ਪਾੜਵਾ ਪਿੰਡਾਂ ਦੇ ਵਿੱਚ ਬਾਤੀਆਂ ਪਾਣੀ ਦੇ ਵਿੱਚ ਫਸਦੀਆਂ ਜਿਹੜੇ ਆ ਚਲੋ ਬਈ ਅਸੀਂ ਇਸ ਵੇਲੇ ਹੁਣ ਓਕਾੜਾ ਡਿਸਟ੍ਰਿਕਟ ਦੇ ਵਿੱਚ ਆ ਗਏ ਆ ਅੱਜ ਅਸੀਂ ਇਸ ਸਾਈਡ ਤੇ ਨਿਕਲੇ ਆ ਕਿ ਉਧਰੋਂ ਸ਼ੁਰੂ ਕਰਕੇ ਬਹਾਵਲ ਨਗਰ ਤੋਂ ਅਸੀਂ ਓਕਾੜਾ ਵਾਲੀ ਸਾਈਡ ਤੇ ਆ ਮੇਨ ਦਰਿਆ ਦਾ ਜਿਹੜਾ ਏਰੀਆ ਉੱਥੇ ਆ ਗਏ ਇਹ ਮੁਖਤਲਿਫ ਇੱਥੇ ਪਿੰਡ ਦੇ ਛੋਟੇ ਭੈਣੀਆਂ ਉਹਨਾਂ ਤੇ ਆਏ ਆ ਅੱਜ ਮਤਲਬ ਵੀ ਉੱਥੋਂ ਓਕਾੜੇ ਤੋਂ ਫਿਰ ਪਛਾਣ ਨੂੰ ਆਪਾਂ ਫਿਰ ਵਾਪਸੀ ਜਾਵਾਂਗੇ ਮੈਂ ਕਿ ਗੱਲ ਕਰਨਿਆ ਸੀ ਵੀ ਗਾਣਾ ਸੀ ਉਹ ਮਾਨ ਸਾਹਿਬ ਦਾ ਵੀ ਰਾਵੀ ਕੋਲੋਂ ਝਨਾਬ ਪੁੱਛਦਾ ਕੀ ਹਾਲ ਹੈ ਸਤਲੁਜ ਦਾ ਤੇ ਉਹ ਗੱਲ ਜਿਹੜੇ ਗਾਣਾ ਜਿਹੜਾ ਮੈਨੂੰ ਲੱਗਦਾ ਢੁਕਦਾ ਵੀ ਹੁਣ ਰਾਵੀ ਦਾ ਪਾਣੀ ਜਿਹੜਾ ਨਾ ਰਾਵੀ ਕਿੱਥੇ ਤੇ ਝਨਾਬ ਕਿੱਥੇ ਰਾਵੀ ਦਾ ਪਾਣੀ ਜਿਹੜਾ ਓਵਰਫਲੋ ਹੋਇਆ ਵਾ ਨਿਕਲਿਆ ਸਲਾਬ ਦੀ ਸ਼ਕਲ ਦੇ ਵਿੱਚ ਹੜ੍ਹ ਦੀ ਸ਼ਕਲ 'ਚ ਤੇ ਉਹ ਜਾ ਕੇ ਕਾਦਰਾਬਾਦ 'ਚੋਂ ਝਨਾਬ 'ਚ ਪੈਣ ਡਿਆ ਵੀ ਏਡੇ ਵੱਡੇ ਲੈਵਲ ਤੇ ਸਲਾਬ ਜਿਹੜਾ ਇਸ ਵੇਲੇ ਇਧਰਲੇ ਪਾਸੇ ਪਾਕਿਸਤਾਨ ਪੰਜਾਬ 'ਚ ਆਇਆ ਤੇ ਆਪਾਂ ਕੋਸ਼ਿਸ਼ਾਂ ਨੂੰ ਲੱਗੇ ਆ ਅਸੀਂ ਵੈਸੇ ਅੱਗੇ ਵੀ ਗੱਲ ਕਰਦੇ ਵੀ ਅਸੀਂ ਥੋੜੇ ਜਿਹੇ ਲੋਕ ਆ ਬਹੁਤਾ ਕੁਝ ਕਰ ਤੇ ਨਹੀਂ ਸਕਦੇ ਲੇਕਿਨ ਆਪਣਾ ਹਿੱਸਾ ਜ਼ਰੂਰ ਪਾਉਣ ਰਹੇ ਆ ਤੇ ਨਾਲ ਦੀ ਨਾਲ ਵੀਡੀਓਜ਼ ਦੀ ਰਾਹੀਂ ਲੋਕਾਂ ਤੱਕ ਅਵੇਅਰਨੈਸ ਮੈਸੇਜ ਵੀ ਪਹੁੰਚਾਉਣ ਆ ਵੀ ਜੇ ਛੋਟਾ ਕਰਕੇ ਆਂਦੇ ਨਾ ਵੀ ਕਤਰੇ ਨਾਲ ਸਮੁੰਦਰ ਬਣਦਾ ਸੋ ਅਸੀਂ ਕਤਰਾ ਆ ਤੇ ਤੁਸੀਂ ਵੀ ਕਤਰਾ ਬਣ ਸਕਦੇ ਜੇ ਤੁਸੀਂ ਅਸੀਂ ਕਤਰਾ ਬਣ ਕੇ ਸਮੁੰਦਰ ਕਿਉਂ ਨਹੀਂ ਬਣ ਸਕਦੇ ਤੇ ਆ ਪਿੰਡ ਸਾਰਾ ਮੈਂ ਤੁਹਾਨੂੰ ਇੱਕ ਵਾਰ ਵਿਖਾਵਾਂ ਇਹ ਸਾਰੇ ਦਾ ਸਾਰਾ ਪਿੰਡ ਜਿਹੜਾ ਇਹ ਪਾਣੀ 'ਚ ਨੇ ਵਾਹਵਾ ਸਾਰੇ ਇੱਥੇ ਘਰ ਜਿਹੜੀ ਬਸਤੀ ਹੈ ਬਸਤੀ ਇਕਬਾਲ ਵਾਲੀ ਭੈਣ ਇਹ ਬਸਤੀ ਇਕਬਾਲ ਵਾਲੀ ਭੈਣੀ ਆ ਤੇ ਓਕਾੜਾ ਡਿਸਟ੍ਰਿਕਟ ਹੈ 20 ਫੁੱਟ ਪਾਣੀ ਆ ਬਾਲੀ ਸਾਈਡ ਤੇ ਇੱਥੇ 20 ਫੁੱਟ ਪਾਣੀ ਹੈ ਜਿੱਥੇ ਚੱਲ ਇਹ ਵੈਸੇ ਜਿੱਥੇ ਤੁਸੀਂ ਵੇਖਣ ਦੇ ਜੇ ਘਰ ਇਹ ਘਰ ਕਿਉਂਕਿ ਦਰਿਆ ਵਾਲਾ ਏਰੀਆ ਘਰ ਵੈਸੇ ਹੀ 10 15 ਫੁੱਟ ਉੱਚੇ ਬਣਾਉਂਦੇ ਨੇ ਟਿੱਬੀ ਤੇ ਬਣਾਉਂਦੇ ਨੇ ਲੈਵਲ ਤੋਂ ਟਿੱਬੀਆਂ ਤੇ ਬਣਾਉਂਦੇ ਨੇ ਆ ਪਿੰਡ ਕੋਈ ਮੈਨੂੰ ਲੱਗਦਾ ਵੀ ਅੱਗੇ ਆਈ ਆ ਬੰਦੇ ਹਲੀ ਘਰਾਂ 'ਚ ਹੀ ਹੋਣੇ ਆ ਅਸੀਂ ਸਵੇਰ ਪਹੁੰਚ ਗਏ ਆ ਕੀ ਹਾਲ ਮਤਲਬ ਵੀ ਅਸੀਂ ਨਮਾਜ਼ ਟਾਈਮ ਨਹੀਂ ਪਹੁੰਚ ਗਏ ਇੱਥੇ ਵੀ ਅਸੀਂ ਪਿੰਡ ਵਾਲਿਆਂ ਨੂੰ ਆਪ ਉਠਾਈਦਾ ਅੱਜ ਕੱਲ੍ਹ ਆ ਕੇ ਵੀ ਉਠੋ ਬਾਈ ਅਸੀਂ ਰੋਟੀ ਲਾਏ ਜੇ ਕੀ ਨਾਂ ਹੈ ਪਿੰਡ ਦਾ ਹੈਗਾ ਜੀ ਚੱਕ ਵੱਲਾ ਸ਼ੇਖੋ ਇਕਬਾਲ ਦੀ ਪੈਣੀ ਸੱਦੇ ਨਹੀਂ ਮੁਹੰਮਦ ਅਲੀ ਸ਼ੇਖ ਕਹਿੰਦੇ ਹਾਂ ਮੁਹੰਮਦ ਅਲੀ ਸ਼ੇਖ ਬਾਲ ਵਾਲੀ ਭੈਣ ਕਿਹੜੀ ਉਹ ਚਲੋ ਅੱਗੇ ਮਕਲਾ ਮੱਲੇ ਦੇ ਵਿੱਚ ਬੱਚੇ ਪਿੱਛੇ ਚਲੇ ਗਏ ਨੇ ਨਿਕਲ ਗਏ ਨੇ ਅੱਛਾ ਚਲੋ ਰਾਸ਼ਨ ਲੈ ਸਾਡੇ ਕੋਲ ਸ਼ੁਕਰ ਅੱਲਾਹ ਦਾ ਰੱਬ ਦਾ ਬੜਾ ਸ਼ੁਕਰ ਤੁਸੀਂ ਜੀ ਆਪਣਾ ਕੋ ਹੈ ਬਰਤਨ ਵਗੈਰਾ ਬਰਤਨ ਲੈ ਆਓ ਜਿੰਨਾ ਰੋਟੀ ਲੈਣੀ ਔਰ ਆਵਾਜ਼ ਦੇ ਦਿਓ ਬੁਲਾਓ ਚਾਜੇ ਬੰਦੇ ਜਿਹੜੇ ਹੈਗੇ ਚਾਰ ਉਹ ਆਪਣਾ ਖਾਣਾ ਪਾਣ ਲੈ ਲੈਣ ਵਾਵਾ ਵੱਡਾ ਪਿੰਡ ਹੈ ਇਹਨਾਂ ਨੇ ਬੱਚੇ ਬੁੱਚੇ ਜੀ ਜਿਹੜੇ ਆ ਉਹ ਘਲਾ ਦਿੱਤੇ ਮੈਨੂੰ ਲੱਗਦਾ ਪਿਆ ਥੋੜੇ ਲੋਕ ਨੇ ਜਿਹੜੇ ਮਾਲਕੋਰ ਤੇ ਆਪਣੇ ਘਰਾਂ ਦੇ ਕੋਲ ਨੇ ਚੱਲੀ ਵੈਸੇ ਵੀ ਸਵੇਰ ਮੈਨੂੰ ਲੱਗਦਾ ਕੁਝ ਲੋਕ ਸੁੱਤੇ ਵੀ ਹੋਣਗੇ ਉਹ ਕਿੰਨੇ ਦਾ ਪਾਵਾਂ ਇਹ 10 ਦਾ ਦੋ ਪੈਕਟ ਚੱਲ ਕਿੰਨੇ ਲੋਕਾਂ ਦਾ ਪਾਵਾਂ ਕਿੰਨੇ ਬੰਦੇ ਇੱਕ ਪੈਕਟ ਫੜਾ ਦੇ
ਲੈ ਦੋਸਤੋ ਮਾਂ ਜੀ ਕਿੰਨਿਆਂ ਦਾ ਪਾਵਾਂ? ਇੱਕੋ ਹੀ? ਤੁਸੀਂ ਇਕੱਲੇ ਹੀ ਜੇ ਮਾਂ ਜੀ ਘਰ ਤੇ ਬਾਕੀ ਜੀ? ਬਾਕੀ ਜੀ ਜਾਂਦੇ ਰਹੇ ਤੇ ਤੁਸੀਂ ਕਿਉਂ ਨਹੀਂ ਗਏ? ਮਾਂ ਸੱਚੀ ਕੋਨੀ ਮੁੜ ਸਾਰਾ ਕੁਝ ਪੀਆ ਹੈਗਾ ਮੁੜ ਨਾਲ ਦੇ ਵਿੱਚ ਬੈਠੀ ਹੈ ਨਾ ਮੁੜ ਕਿਵੇਂ ਘਰ ਛੱਡ ਕੇ ਜਾਣਾ ਤੇ ਜਾਣਾ ਤੁਸੀਂ ਬਾ ਨਹੀਂ ਜਾਣਾ ਤਾਂ ਨਹੀਂ ਹੈਗਾ ਇਹਨਾਂ। ਆਓ ਲੈ ਚੱਲੀਏ ਤੁਹਾਨੂੰ। ਨਹੀਂ ਜਾਣਾ ਨਹੀਂ ਇੱਥੇ ਹੀ ਰਹਿਣਾ ਹੈਗਾ ਪਰ ਸਾਡੇ ਘਰ ਭਰਾ ਪਿਆ ਸਾਰੀ ਕਹਿ ਬਾਹਰੇ ਪਈ ਹੈ ਹਾਂ ਸਪੋਰਟ ਦੇ ਵਿੱਚ ਤੇ ਮਾਂ ਜੀ ਜੇ ਪਾਣੀ ਹੋਰ ਆ ਗਿਆ ਤੇ ਫਿਰ ਜਾਨ ਨਾ ਕੀਮਤੀ ਤੇ ਥੋੜਾ। ਵੀ ਰੱਬ ਵਾਲਾ ਸਮਝ ਨਾਲ ਦੇ ਤੇ ਨਾਲ ਹੀ ਨਾਲ ਹੂੰ ਕੀ ਕਿਹਾ ਤੁਸੀਂ? ਬਾਬਾ ਆਂਦਾ ਕੋਈ ਗੱਲ ਨਹੀਂ ਕੱਚੀ ਕੁਮੇ ਖਾ ਜਾਸੀ ਮਾਰ ਕਾਦੀਆਂ ਡਾਈ ਫਿਰਦੀ ਕਾਦੀ ਨਹੀਂ ਸੀ। ਕਿੰਨੇ ਦਾ ਪਾਵਾਂ ਦੋਸਤਾ? ਇਹ ਜੀ 7 ਦੀ ਹੈ 2 ਪੈਕਟ। ਉਹ ਕੱਲੇ ਹੀ ਨਹੀਂ ਸਾਲਣ ਬਹੁਤ ਹੈ। ਜਾਣਾ ਹੈ। ਹੋਰ ਜਿਹੜਾ ਕੋਈ ਨਹੀਂ ਆਇਆ ਉਹਨਾਂ ਦਾ ਲੈ ਜਾਓ। ਬੱਚੇ ਤੁਸੀਂ ਲੈ ਲਿਆ? ਉਹ ਮੁੰਡਿਆ ਚਲੋ ਠੀਕ ਹੈ ਉਰਾ ਆਓ। ਤੇ ਬਹਿਣੀ ਤਾਂ ਹੀ ਹੋ ਉਹ ਮੁੰਡੇ ਥੋੜੀ ਜੀ ਮਿਹਰਬਾਨੀ ਕਰਾਂਗੇ ਉਰਾ ਆਓ ਤੁਸੀਂ ਨਿੱਕਿਓ। ਹੋ ਗਿਆ ਚਲੋ ਠੀਕ ਓਕੇ ਫਿਰ ਰੱਬ ਰੱਖਾ ਬਹੁਤ ਸ਼ੁਕਰੀਆ। ਹੋਤੇ हैं सिख चल बहनी से वापस आना ਓਕੇ ਠੀਕ ਹੈ ਜਾਣੇ ਉਧਰ ਹੀ ਉਸ ਢਾਲੀ ਤੇ ਜਾਣੇ। ਕਿੰਨੇ ਜੀ ਆ ਉੱਥੇ? ਚਲੋ ਠੀਕ ਹੈ। ਨਾਗ ਨੇ ਕਿ ਬੰਦੇ? ਚਲੋ ਠੀਕ ਹੈ ਜੀ ਆਓ। आ जाओ खाना ले लो खाना और नाश्ता लेके आए ਤੁਹਾਡੇ ਵਾਸਤੇ। ਉਹ ਰੋਟੀ ਲੈ ਓਏ, ਉਹ ਭਾਂਡੇ ਲਿਆਓ ਭਾਂਡੇ। ਵਕਾਰ ਦੀ ਆਵਾਜ਼ ਚੰਗੀ ਹੈ, ਇਹਦੀ ਆਵਾਜ਼ ਪਹੁੰਚਦੀ ਹੈ ਦੂਰ ਤੱਕ ਕਿਉਂਕਿ ਲੋਕ ਹਲੀ ਸਵੇਰਾ ਸਵੇਰਾ ਘਰਾਂ ਘਰਾਂ ਦੇ ਵਿੱਚ ਨੇ ਤੇ ਕੋਸ਼ਿਸ਼ ਕਰੀਦੀ ਹੈ ਵੀ ਦੂਰੋਂ ਆਵਾਜ਼ ਲਾ ਦਈਏ ਟਾਈਮ ਵੀ ਬਾਜੇ ਲੋਕ ਇਕੱਠੇ ਹੋ ਜਾਣ ਆ ਜਾਣ। ਖਾਣਾ ਲੈ ਲਓ ਭਾਂਡੇ ਭਾਂਡੇ ਤੋ ਬੜੀ ਚਲੋ ਕਿੰਨੇ ਆ ਗਏ ਚੈੱਕ ਤਾਂ ਕਰ। ਹਾਂ। ਚਲੋ ਘਰ ਵਾਲਿਆਂ ਨੂੰ ਲੱਭਣ ਡਿਆ ਖਾਣ ਨੂੰ ਵਿਚਾਰਿਆਂ ਨੂੰ ਤੇ। ਚਲੋ ਜੀ ਬਿਲਕੁਲ ਅਸਾਂ ਦਰਿਆ ਦੇ ਲਾਗੇ ਆ। ਉਕਾੜਾ ਦੀ ਜਿਹੜੀ ਅਖੀਰ ਆ ਦਾ ਦਰਿਆ ਦਾ ਲੱਗਾ ਉੱਥੇ ਆਪਾਂ ਫਿਰ ਫਿਰਦੇ ਪਏ ਆ। ਵਾਲੇਕੁਮ ਸਲਾਮ। ਵੇਲਾ ਤੇਰੀ ਸੇਵਾ ਲਈ ਕਿਹੜਾ ਬੰਦਾ ਲੈ ਕੇ ਆਇਆ? ਜਨਾਬ ਦੇ ਹਾਂ ਅਸੀਂ ਵਲੌਗ ਵੇਖਦੇ ਨੇ। ਵਲੌਗ ਵੇਨਾ ਵਕਾਰ ਦੇ? ਹਾਂਜੀ ਬਿਲਕੁਲ। ਵੇਲਾ ਤੇਰੀ ਖਿਦਮਤ ਲਈ ਬੰਦਾ ਲੈ ਕੇ ਆਂਦਾ। ਅਸੀਂ ਹੁਣ ਬਿੱਲੇ ਨੂੰ ਪਾਸ ਕਰੀਏਗਾ। ਉਹ ਪਹਿਲਾਂ ਸਾਊਥ ਹੁੰਦਿਆ ਉੱਥੇ ਕੋਈ ਗੱਲ ਕਿੱਦਾਂ ਚਾਹੇ ਬੈਲੈਂਸ ਨਹੀਂ ਆਉਂਦਾ ਇੱਥੇ ਨਹੀਂ ਕੁਝ ਵੀ। ਕਿੰਨੇ ਬੰਦਿਆਂ ਦੀ ਪਾਵਾਂ? ਇਹ ਤਾਂ ਠੀਕ ਹੈ ਭਾਈ ਅੱਲਾ ਪਾਕ। ਕਿੰਨੇ ਜਾਣੇ ਜੇ? ਆ 2 ਪੈਕਟ ਫੜਾਓ ਵਕਾਰ। ਲੈ ਵੀ ਦੋਸਤਾ ਇਹ ਵੀ ਵਲੌਗ 'ਚ ਤੂੰ ਆ ਜਾਣਾ ਹੁਣ ਠੀਕ ਆ? ਅੱਜ ਤੇ ਦੇਖ ਸੀ ਪੱਤੀ ਕਿੱਤੀ ਆ ਇੱਥੇ ਬਿਜਲੀ ਤੇ ਚਾਰੇ ਹੀ ਕਾਤੇ ਕਰਦਾ। ਪਾਵਰ ਬੈਂਕ ਟਰੈਕਟਰ ਤੇ ਬਸ ਕਰ ਲਿਆ। ਸਾਰ ਕੰਮ ਦਾ ਗਿਆ ਸ਼ੋਰ ਫੇਰ ਲਿਆ। ਪਾਵਰ ਬੈਂਕ ਸਟਾਰਟ ਪਾਣੀ ਦੇ ਕੀ ਹਾਲਾਤ ਨੇ ਜਨਾ ਵਧਿਆ। ਇਹ ਦਰਿਆ ਤੁਹਾਡੇ ਤੋਂ ਥੋੜਾ ਹੀ ਦੂਰ 1.5-2 ਕਿਲੋਮੀਟਰ। 2 ਕਿੱਲਿਆਂ ਤੇ ਬਿਲਕੁਲ ਦਰਿਆ ਦੇ ਲਾਗੇ ਖਲੋਤੇ ਆ। ਹਾਂਜੀ ਘਟ ਗਿਆ 20000 ਨਾਰੇ ਹੈਗੇ ਨਾ ਅੱਛਾ ਅੱਛਾ। ਪਿੱਛੇ ਵੀ ਮੋਬਾਈਲ ਤੇ ਅਪਡੇਟ ਆਉਂਦੀ ਰਹਿੰਦੀ। ਚਲੋ ਠੀਕ ਹੈ ਦੋਸਤਾ। ਨਾਲ ਇੱਥੇ ਪਾਣੀ ਵਧਿਆ। ਹਾਂ ਸਾਡੇ ਹਿਸਾਬ ਨਾਲ ਤਾਂ ਬੱਤਾ ਪਿੱਛੂ ਭਾਵੇਂ ਡੋਨ ਜਿਹੜਾ ਆਉਂਦਾ ਪਿਆ ਉਹਨੇ ਤਾਂ ਆਉਣਾ ਹੀ ਹੈਗਾ। ਅੱਲਾ ਪਾਕ ਮਦਦ ਫਰਮਾਏ। ਬੱਚੇ ਬੁੱਚੇ ਹੈ ਨੇ ਇੱਥੇ? ਨਹੀਂ ਬੱਚੇ ਕੋਲ ਤੁਸੀਂ ਆਪ ਹੀ ਜੇ? ਹਾਂ ਹਾਂਜੀ ਮੇਨ ਆਉਣ ਦਾ ਜਿਹੜਾ ਮਕਸਦ ਹੈ ਉਹ ਵੀ ਇਹ ਹੀ ਹੈ ਕਿ ਇੱਥੇ ਜਿਹੜੇ ਲੋਕ ਨੇ ਇਹ ਆਪਣਾ ਘਰ-ਬਾਰ ਛੱਡ ਕੇ ਨਹੀਂ ਜਾਂਦੇ ਆ ਤੇ ਖਾਣੇ ਪੀਣੇ ਦੀ ਜਿਹੜੀ ਦੁਸ਼ਵਾਰੀ ਹੁੰਦੀ ਹੈ ਅਸੀਂ ਕਿਹਾ ਚਲੋ ਇਹਨਾਂ ਨੂੰ ਮਿਲੀਏ ਕੋਈ ਗੱਲਬਾਤ ਕਰੀਏ ਤੇ ਨਿਕਲੀਏ ਰਾਸ਼ਨ ਵਗੈਰਾ ਦੇ ਕੇ ਅੱਲਾ ਪਾਕ ਇਹਨਾਂ ਦੀ ਹਿਫਾਜ਼ਤ ਕਰੇ। ਤੇ ਬਾਲਟਿੰਗਰ ਤੇ ਨਹੀਂ ਆਏ ਤੇ ਕੋਈ ਸ਼ਹਿਰ ਨਹੀਂ। ਕੋਈ ਸ਼ਾਇਦ ਖਾਣਾ ਵਗੈਰਾ ਤੁਹਾਡੇ ਤੱਕ ਪਹੁੰਚ ਰਿਹਾ? ਹਾਂਜੀ ਪਹੁੰਚ ਗਏ। ਸਹੀ ਹੋ ਗਿਆ। ਤੇ ਇੱਥੇ ਜਿਹੜਾ ਬੰਦੇ ਖਾਣਾ ਲੈ ਕੇ ਆਉਂਦੇ ਨੇ ਕੋਈ ਹੋਰ ਵੀ ਆਉਂਦੇ ਨੇ? ਹਾਂਜੀ ਕੋਈ ਨਾ ਕੋਈ ਆ ਜਾਂਦਾ। ਚਲੋ ਅੱਲਾ ਪਾਕ ਨੇ ਰਿਜ਼ਕ ਦਾ ਅੱਜ ਤੁਸੀਂ ਆ ਗਏ ਤੁਹਾਡੀ ਬੜੀ ਮਿਹਰਬਾਨੀ। ਨਹੀਂ ਅਸੀਂ ਨਾ ਸਾਨੂੰ ਪਿੱਛੋਂ ਬੰਦਿਆਂ ਦੱਸਿਆ ਸੀ ਉਹਨਾਂ ਇਹ ਗੱਲ ਕੀਤੀ ਸੀ ਕਿ ਅਗਲੀ ਸਾਈਡ ਤੇ ਨਾ ਕੋਈ ਬੰਦੇ ਘੱਟ ਜਾਂਦੇ ਨੇ ਜਾਂ ਜਾਂਦੇ ਹੀ ਨਹੀਂ ਜਿਵੇਂ ਵੀ ਜੋ ਕੋਈ ਆਉਂਦੇ ਨੇ ਕੋਈ ਨਹੀਂ ਜਾਂਦੇ। ਹਾਂ। ਦਰਿਆ ਦਾ ਪਾਣੀ ਬਹੁਤ ਗਹਿਰਾ। ਸਾਰੇ ਬੰਦੇ ਕਹੇ ਅਸੀਂ ਕਿਹਾ ਚਲੋ ਅਸੀਂ ਅੱਜ ਅੱਗੇ ਚੱਲਦੇ ਆਂ ਤੇ ਭਾਈ ਹੋਰਾਂ ਨੂੰ ਦੇਖ ਕੇ ਆਉਂਦੇ ਆ ਜਿਹੜੇ ਲੋਕ ਉੱਥੇ ਫਸੇ ਨੇ ਤੇ
ਜੇ ਕੋਈ ਸਾਡੇ ਲਾਇਕ ਹੋਏ ਅਸੀਂ ਮਦਦ ਕਰ ਸਾਡੀ ਤੇ ਘੁਮਾਈਆਂ ਮੁਈਆਂ ਨੇ ਇਹ ਸਾਹਮਣੇ ਤੇ ਆ ਸਾਹਮਣੇ ਕਰ ਤੇ ਠੀਕ ਹੈ ਤੁਹਾਨੂੰ ਕਹਿ ਦਈਏ ਤੁਸੀਂ ਪੜਾ ਦੋਗੇ ਉਹ ਤੇ ਸਾਡੇ ਕੋਲ ਜਾਣ ਦਾ ਬਹਾਨਾ ਕੋਈ ਨਹੀਂ ਹੋਣਾ ਚਲੋ ਅਸੀਂ ਆਪ ਜਾਂਦੇ ਆ ਉੱਥੇ ਜਾ ਕੇ ਉਹਨਾਂ ਨੂੰ ਖਾਣਾ ਦੇ ਕੇ ਨਹੀਂ ਆ ਕੋ ਤੁਹਾਡੇ ਨਾਲ ਇੱਕ ਬੰਦਾ ਚੱਲ ਨਹੀਂ ਅਸੀਂ ਆਪ ਹੀ ਚਲੇ ਜਾਂਦੇ ਆ ਵਜ਼ਨ ਜ਼ਿਆਦਾ ਜਗ੍ਹਾ ਹੋ ਸਕਦਾ ਉੱਥੋਂ ਕਿਸੇ ਨੂੰ ਲਿਆਣਾ ਪਈਏ ਅਸੀਂ ਉਕਾੜਾ ਡਿਸਟ੍ਰਿਕਟ ਜਿਵੇਂ ਤੁਹਾਨੂੰ ਦੱਸਦੇ ਫਿਰਦੇ ਹਾਂ। ਚਾਚਾ ਕੀ ਨਾਂ ਭੈਣੀ ਦਾ? ਅਲੀ ਮੁਹੰਮਦ ਦੀ ਬੈਣੀ ਸ਼ੇਖ ਹੋ ਗਈ ਅਲੀ ਮੁਹੰਮਦ। ਇਹ ਤਹਿਸੀਲ ਕਿਹੜੀ ਪੈਂਦੀ ਹੈ? ਤਹਿਸੀਲ ਵੀ ਜ਼ਿਲ੍ਹਾ ਵੀ ਉਕਾੜਾ। ਜ਼ਿਲ੍ਹਾ ਉਕਾੜਾ ਤੇ ਤਹਿਸੀਲ ਦੀਪਾਲਪੁਰ। ਅੱਛਾ ਮੈਂ ਘਰ ਵੇਖ ਆਵਾਂ ਤੁਹਾਡੇ? ਵੇਖ ਲੈ ਮੈਂ ਤੁਹਾਨੂੰ ਘਰ ਵਿਖਾਵਾਂ। ਇਹ ਮੁੰਡੇ ਲੰਗਰ ਦਿੰਦੇ ਆ। ਮਾਤਾ ਹੁਣੀ ਬਰਤਨ ਲੈ ਕੇ ਆ ਗਏ। ਬਾਬੇ ਹੁਣੀ ਮੈਂ ਤੇਰਾ ਘਰ ਵੇਖ ਕੇ ਆਵਾਂ ਇਹਨਾਂ ਦੇ। ਆ ਜਾ ਵੇਖ ਲੈ अस्सलाम वालेकुम। ਕੀ ਹਾਲ ਹੈ? ਠੀਕ ਹੋ? ਬੱਚੇ ਠੀਕ ਨੇ? ਬਿਮਾਰ ਬਮੂਰ ਤੇ ਨਹੀਂ ਗਏ? ਓਏ ਬੱਚਿਆਂ ਨੂੰ ਪਾਣੀ ਦਿਓ ਯਾਰ। ਪਾਣੀ ਦੀਆਂ ਬੋਤਲਾਂ ਇਹਨਾਂ ਨੂੰ ਪਾਣੀ ਦੀਆਂ ਬੋਤਲਾਂ ਲਾਜ਼ਮੀ ਦਿਓ। ਇਹ ਘਰ ਨੇ ਇਹਨਾਂ ਦੇ ਇੱਥੇ ਤੇ ਘਰ ਵੀ ਮੈਂ ਤੁਹਾਨੂੰ ਵਿਖਾਉਣ ਦਾ ਮਕਸਦ ਇਹ ਸੀ ਮੈਨੂੰ ਲੱਗਾ ਵੀ ਵੇਖਣਾ ਚਾਹੀਦਾ ਵੀ ਕੱਚੇ ਘਰ ਨੇ। ਮਤਾ ਕੀ ਹਾਲ ਹੈ? ਠੀਕ ਠਾਕ? ਘਰ ਦੇ ਜੀ ਕਿਤੇ ਗਏ? गार दे वो टब्बर मार गया था वो बेचारा माल लेते निकल गया। ਮਾਲ ਲੈ ਕੇ ਕਿੱਥੇ ਗਿਆ? आ पाक पतन टना तो मैं इथे बंदे आ सारी माल दुए तो हाँ ਅੱਛਾ ਅੱਛਾ ਮਾਂ ਇਹਨਾਂ ਦੀ। ਠੀਕ ਹੈ ਮੈਂ ਤੁਹਾਨੂੰ ਵਿਖਾ ਕੇ ਆਵਾਂ ਇਹਨਾਂ ਦਾ ਘਰ ਕਿਸ ਤਰ੍ਹਾਂ ਦਾ। ਕੱਚੇ ਜਿਹਾ ਘਰ ਦਰਿਆ ਦੇ ਬਿਲਕੁਲ ਮੁੱਢ ਤੇ ਆ ਹੈਗੀ ਇਹਨਾਂ ਦੀ ਬੋਰਚੀ ਖਰਨਾ। ਇੱਧਰ ਬਿਲਕੁਲ ਦਰਿਆ ਜਿਹੜਾ ਇਹਨਾਂ ਦੇ ਕੱਚੇ ਘਰਾਂ ਦੇ ਚੜਿਆ। ਰੱਬ ਦੇ ਆਸਰੇ ਬੈਠੇ। ਮੈਂ ਉਧਰਲਾ ਵੀ ਘਰ ਤੁਹਾਨੂੰ ਵਿਖਾ ਕੇ ਲਿਆਉਣਾ ਕਿਸ ਤਰ੍ਹਾਂ ਦਾ। ਇਹਨਾਂ ਦਾ ਦੂਸਰਾ ਘਰ ਆ। ਅਸਲਾਮ ਵਾਲੇਕੁਮ। ਤੁਸੀਂ ਵੀ ਲੈ ਲਓ। ਘਰ ਦੇ ਜੀ ਕਿੱਧਰ ਗਏ ਬਾਕੀ? ਅੱਛਾ ਤੇ ਤੁਹਾਡੇ ਕਿੱਧਰ ਗਏ ਘਰ ਦੇ ਜੀ? ਨਹੀਂ ਦੂਜੇ ਘਰ ਦੇ ਮਰਦ। घर दे अबदाल की सारे निक्के निक्के बच्चे बैठे न माल मूल लाए थे ते निक्के निक्के काके सारे अबदाल की बैठे। ਅਬਦਾਲ ਕੀ ਪਿੰਡ ਆ ਲਾਗੇ? हाँ अच्छा। वो जेड़ा शरी है ना हाँ। उनदे नाल बैठे नहीं ਅੱਛਾ ते शरी दे नाल जेड़ा ना पेण फिरा ਤੇ ਕਿੰਨੇ ਜੀ ਕਰਦੇ ਤੁਸੀਂ ਇੱਥੇ? ਅਸੀਂ ਇੱਥੇ 3 ਜੀ ਆ ਮੌਜੂਦ। 5 ਮੇਰੇ ਕੋਲ ਲੜਕੀਆਂ ਨਹੀਂ, ਇੱਕ ਪੁੱਤਰ ਹੈ, ਇੱਕ ਸਾਈ ਹੈ। ਤੇ ਕਿੱਧਰ ਗਏ ਨੇ ਹੁਣ? ਉਹ ਅਬਦਾਲ ਕੀ ਦੂਏ ਬੈਠੇ ਤੇ 3 ਅਸੀਂ ਦਰਿਆ ਦੇ ਇਲਾਕੇ ਇਹ ਚਾਬੀਆਂ ਕਾਹਦੀਆਂ ਬੰਨੀਆਂ ਵਾ? ਇਹ ਆ ਉਹ ਪੇਟੀਆਂ ਵੇਖ ਬਈ ਪੇਟੀਆਂ ਦੀਆਂ? ਠੀਕ ਹੈ। ਆਹ ਹੋਈ ਤੇ ਬਚਿਆ ਵਾ ਸਮਾਨ ਸੁਣ ਲੈ। ਤਸਵੀਰ ਸਾਰੀ ਛੇਕ ਆਹ ਘਰ ਹੈ ਕਿੱਡਾ ਸੋਹਣਾ। ਹੁਣ ਮੈਂ ਵਿਖਾ ਕੇ ਲਿਆਵਾਂ ਤੁਹਾਨੂੰ। ਇਹਨਾਂ ਨੇ ਕੱਚੇ ਘਰ ਆ ਬਿਲਕੁਲ। ਘਰਾਂ ਦੇ ਵਿੱਚ ਪਾਣੀ ਤੁਸੀਂ ਸਮਝ ਲਓ ਬੜਿਆ ਤੇ ਮੀਂਹ ਵੀ ਬੜੇ ਆ ਤੇ ਕੱਚੇ ਘਰਾਂ ਦਾ ਕੀ ਹਾਲ ਹੁੰਦਾ। ਇੱਟਾਂ ਉੱਟਾਂ ਸਟਾਈਆਂ ਮੇਰੇ ਖਿਆਲ ਕੁਛ ਪੱਕਾ ਬਣਾਉਣਗੇ। ਤੇ ਆਹ ਇੱਧਰੋਂ ਵੇਖੋ। ਠੀਕ ਹੈ ਮਾਤਾ ਰੋਟੀ ਖਾਓ ਤੁਸੀਂ। ਰੱਬ ਸਾਨੂੰ ਸਿਹਤ ਤੰਦਰੁਸਤੀ ਦੇਵੇ ਤੇ ਰੱਬ ਨੇ ਮੁਸੀਬਤ ਪਾਈ ਉਹਨੇ ਹੀ ਕੱਟਣੀ। ਆਓ ਸ਼ਰੀਨ ਹਾਂ ਉੱਥੇ ਆ ਸਬੈਦ ਨਿੱਕੀਆਂ ਨਿੱਕੀਆਂ ਬੱਚੀਆਂ ਹਨ ਤੇ ਉੱਥੇ ਉਹਨਾਂ ਨੂੰ ਵੀ ਦੇਵੇ ਮਰੋ। ਉਹ ਨਾ ਸ਼ਰੀਨ ਦੇ ਅਗਲੇ ਵਾਰ ਬੈਠੇ। ਸ਼ਰੀ ਪਿੰਡ ਆ? ਹਾਂ ਅੱਛਾ ਚਲੋ ਠੀਕ ਹੈ ਜਾਨੇ। ਠੀਕ ਹੈ ਮਾਤਾ। ਇਹ ਆਪਸ ਜ਼ਿਲ੍ਹੇ ਉਕਾੜੇ ਚ ਆਏ ਨਹੀਂ ਅਸੀਂ ਇਧਰੋਂ ਆਏ ਮਿੰਚਰਾਬਾਦ। ਇਸਲਾਮਾਬਾਦ ਹਾਂ ਉਹ ਸ਼ਰੀ ਪਿੰਡ ਹੈ ਕੋਈ? ਹਾਂ ਉਹ ਪਾਰ ਪਿੰਡ ਹੈ ਉਧਰ ਨਹੀਂ ਅਸੀਂ ਇਧਰੋਂ ਆਏ ਮਿੰਚਰਾਬਾਦ ਤੋਂ ਆਏ। ਹਾਂ ਇਧਰ ਆਰਡਰ ਨਹੀਂ। ਇਹ ਆਪਣੀ ਹੱਦ ਦੇ ਮਿੰਚਨਾਬਾਦ ਦੇ ਬਾਵਲ ਨਗਰ ਦੀ ਤਹਿਸੀਲ ਆਵੇ ਨਾ ਹੂੰ ਤੇ ਆ ਆਪਣੀ ਸੀ ਆ ਖੜੀ ਆ ਖਾ ਬੈਣੀ ਨਹੀਂ ਖੜੀ। ਹੂੰ ਇੱਥੇ ਆਪਣੀ ਸੀ ਵੀ ਜਾਂਦੀ ਹੈ ਪਰ ਮਿੰਚਨਾਬਾਦ ਹੈ। ਹੂੰ ਇਹ ਆ ਜ਼ਿਲ੍ਹਾ ਉਕਾੜਾ ਜ਼ਿਲ੍ਹਾ ਉਕਾੜਾ। ਹਾਂ ਚਲੋ ਠੀਕ ਹੈ ਚਾਚਾ। ਚੰਗਾ ਠੀਕ ਹੈ ਮਾਂ ਜੀ। ਤੁਹਾਡੀ ਮਿਹਰਬਾਨੀ। ਤੁਹਾਡੀ ਮਿਹਰਬਾਨੀ ਤੇ ਰੱਬ ਨੇ ਮੁਸੀਬਤ ਪਾਈ ਤੁਹਾਡੀ ਕੱਟੇ ਰੱਬ। ਅੱਲਾ ਸੋਹਣਾ ਖੋਤੀ ਹੈ ਕਿਤੇ ਦਰਤੀ ਨਾ ਮਾਰ ਦੇ ਮੈਨੂੰ। ਅਰਜਨ ਪਰਾਂ ਜਾ ਯਾਰ। ਮੈਂ ਉਧਰ ਦੀ ਚੱਲ ਜਾਣਾ ਭਰਾ। ਮੈਂ ਕਿਹਾ ਮੈਂ ਆਉਣ ਦੀ ਚਲੇ ਜਾਵਾਂ ਕਿਧਰ। ਰਾਜ ਸਾਨੂੰ ਰੱਖਦੀ ਹੈ।
ਪਾਥੀਆਂ ਵੀ ਖਰਾਬ ਹੋ ਗਈਆਂ ਚਾਚਾ ਤੇਰੀਆਂ ਤੇ। ਚਲੋ ਬਈ ਤੁਰੋ। ਮੈਂ ਛਾਲ ਲੈ ਸਭ ਇਸ ਡੇਰੇ ਤੇ 5 ਬੱਚੇ ਨੇ ਤੇ 2 ਘਰ ਦੀਆਂ ਔਰਤਾਂ ਨੇ ਤੇ ਇਹਨਾਂ ਨੂੰ ਆਪਾਂ ਰੈਸਕਿਊ ਵੀ ਕਰਕੇ ਲੈ ਕੇ ਜਾਣਾ ਭਾਈ ਸਾਹਿਬ। ਇਹਨਾਂ ਦੀਆਂ ਬੱਕਰੀਆਂ ਵੀ 5 ਇਹਨਾਂ ਨੂੰ ਕੱਢ ਕੇ ਲੈ ਕੇ ਜਾਣਾ। 5-6 ਬੱਕਰੀਆਂ ਨੇ ਇਹਨਾਂ ਦੀ। ਲੈ ਕੇ ਜਾਣਾ ਤੇ ਆ ਹੁਣ ਵਾਪਸੀ ਤੇ ਖਾਣਾ ਦੇ ਕੇ ਨਾ ਇਹਨਾਂ ਨੂੰ ਤੁਸੀਂ ਕੱਢ ਕੇ ਲੈ ਕੇ ਜਾਣਾ। ਠੀਕ ਹੋ ਗਿਆ ਭਾਈ। ਹਾਂ ਜੀ ਆਉਨੇ ਫਿਰ ਵਾਪਸੀ ਤੁਹਾਨੂੰ ਲੈ ਕੇ ਜਾਂਦੇ ਸਾਰਿਆਂ ਨੂੰ। ਬੱਕਰੀਆਂ ਤੇ ਤੁਹਾਡੇ ਬੱਚਿਆਂ ਨੂੰ ਵਾਪਸੀ ਆ ਕੇ ਲੈ ਕੇ ਜਾਂਦੇ ਆ। ਸਮਾਨ ਜ਼ਿਆਦਾ ਸਾਡੇ ਕੋਲ ਦੇਗਾਂ ਦੂਗਾਂ। ਸਮਾਨ ਨਾ ਸਾਰਾ ক্লোਜ਼ ਕਰਕੇ ਰੱਖੋ, ਅਸੀਂ ਵਾਪਸੀ ਆ ਕੇ ਲੈ ਜਾਣਾ ਤੁਹਾਨੂੰ। ਠੀਕ ਹੈ ਚਲੋ ਠੀਕ ਹੈ। ਦੁਕਾਨ ਤੇ ਆ ਜਾ ਫਿਰ ਭੱਜ ਗਿਆ। ਅੱਗੇ ਆ ਜਾ, ਅੱਗੇ ਪਾਣੀ ਛੋਟਾ ਹੈ। ਫਿਰਕਾਲੀ ਵਾਸਤੇ ਜਾਣਾ ਹੈ। ਆ ਜਾ ਚੱਲ ਗਿਆ ਚੱਲ। ਪਾਣੀ ਇੱਥੇ ਆ ਛੋਟਾ, ਛੋਟੇ ਤੋਂ ਮਤਲਬ ਵੀ ਐਡਾ ਉੱਚ ਡੂੰਘਾ ਨਹੀਂਗਾ ਤੇ ਬੋਟ ਉੱਥੇ ਜਾਂਦੀ ਨਹੀਂ, ਫਿਰ ਉੱਥੋਂ ਆਪ ਜਾਣਾ ਪੈਂਦਾ। ਇਹਨਾਂ ਨੇ ਜਾਣਾ ਅੱਗੇ ਜਾਣਾ ਜੇ। ਆ ਜਾ ਆ ਜਾ ਉਹ ਡੁੱਬਿਆ ਤੇ ਕਾਈ ਨਾ ਆ ਮਿਲ ਗਿਆ। ਆ ਜਾ ਬਹਿ ਜਾ ਥੱਲੇ ਕਿੱਥੇ ਜਾਣਾ ਸੀ? ਕੀ ਹਾਲ ਹੈ? ਠੀਕ ਹੈ। ਇਹਦਾ ਸਲਾਮ ਤਾਂ ਲੈ, ਮੇਰੀ ਬਰਾਦਰੀ ਹੈ ਜੀ। ਕਿੱਥੇ ਜਾਣਾ ਸੀ? ਢਿੱਲੋ ਕੀ ਕਰਨਾ? ਮਾਲ ਹੈ ਉੱਥੇ। ਉੱਥੇ ਮੱਝਾਂ ਕੋਲ ਜਾਣਾ। ਮਾਲ ਦਾ ਬਹੁਤ ਸ਼ੌਕੀਨ ਹੈ। ਪਟਪਟ ਦਾ ਕੋਈ ਨਾ ਜਾਂਦਾ ਸਕੂਲ। ਸੁਣਾ ABC ਸੁਣਾ ਜਾ। ਉਹ ਇਹ ਤਾਂ ਵੱਡੀ ਆ, ਛੋਟੀ ਸੁਣਾ। ਹੈ ਛੋਟੀ ਨਹੀਂ ਆਉਂਦੀ। ਮਾਲ ਕਿੰਨਾ ਕੁ ਰੱਖਿਆ ਹੋਇਆ? ਆਂਦਾ ਵੀ ਛੋਟੀ ABC ਨਹੀਂ ਆਉਂਦੀ। ਕਿੰਨੇ ਕੁ ਰੱਖਿਆ ਅੰਦਾਜ਼ ਨਾ 16 14-15 ਦਾ ਡੰਗਰ ਹੈ। ਬਹਿ ਜਾ ਮੇਰਾ ਪੁੱਤ, ਥੱਲੇ ਬਹਿ ਜਾ ਥੱਲੇ। ਹੋਰ ਵੀ ਉਮਰ ਵੀ ਨੇ। ਸਿੱਧਾ ਆਪਣਾ ਥੱਲੇ। ਇੱਥੋਂ ਨਾਲ ਦੀ ਨਾਲ ਜਿਵੇਂ ਤੁਹਾਨੂੰ ਦੱਸਿਆ ਨਾ ਵੀ ਰੈਸਕਿਊ ਇਵੈਕੂਏਟ ਕਰਨੇ ਆ ਲੋਕਾਂ ਨੂੰ। ਇਹ ਇੱਥੋਂ ਇਹਨਾਂ ਦਾ ਦੁੱਧ ਹੈ ਉਹ ਵੀ ਉਧਰ ਲੈ ਕੇ ਜਾਣਾ। ਇਹ ਘਲਾਉਣਾ ਕਿੱਥੇ ਆ ਦੁੱਧ? ਮਲਕ ਅਸਲਮ ਛੀਨੇ ਦੇ ਚਿਲਰ ਆ ਚਿੱਲਰ ਤੇ। ਅੱਛਾ ਇਧਰ ਦੁੱਧ ਹੀ ਤੇ ਲਗਾ ਕੋਈ ਨਹੀਂ ਸਕਦਾ। ਫਿਰ ਇਹੀ ਕੰਮ ਚੱਲਦਾ। ਅਸੀਂ ਵਿਰਕਾਂ ਵਾਲੇ ਦੁੱਧ ਬੜਾ ਜ਼ਬਰਦਸਤ ਹੈ, ਮਜ਼ਾ ਆਉਂਦਾ ਦੁੱਧ। ਬਸ ਫਿਰ 5 ਕਿਲੋ ਦਾ ਕਿੰਨੇ ਪੈਸੇ ਦੇਈਏ? 5 ਕਿਲੋ ਦਾ ਦੱਸੋ। ਚਲ 5 ਨੇ ਪੈਸੇ ਦੇ ਕੇ ਜਾਵਾਂਗੇ। 5 ਕਿਲੋ ਲੈ ਲਈ ਅਸੀਂ ਉੱਥੋਂ। ਨਿਕਲਣ ਲੱਗਿਆ ਸੀ, ਮੈਂ ਵੀ ਨਾਲ ਜਾਣਾ। ਠੀਕ ਚਲੋ ਠੀਕ ਹੈ। ਉਹ ਮੈਨੂੰ ਨੰਬਰ ਸ਼ੇਅਰ ਕਰ ਮਕਾਰ ਇੱਥੋਂ ਲੈ ਜਾਂਦੇ ਚਾਹ ਵਾਸਤੇ 5 ਕਿਲੋ। ਉਹਦਾ ਨੰਬਰ ਸ਼ੇਅਰ ਕਰ ਦਿਓ ਮੈਨੂੰ। ਮੈਨੂੰ ਨੰਬਰ ਦਿਓ, ਫਸਟ ਟਾਈਮ ਉਹਨੂੰ ਚਾਹੁੰਦਾ ਥੋੜਾ ਇੱਥੇ ਹੋਰ ਪਾਇਆ ਜੀ ਕਾੜੀ ਫੁਰਸਤ। ਠੀਕ ਹੈ, ਨੰਬਰ ਸ਼ੇਅਰ ਕਰ। ਹਾਂਜੀ ਜੀ ਕਿੰਨਾ ਦੁੱਧ ਆ? ਇਹ ਜੀ 12 ਕਿਲੋ ਤੋਂ 12 24 ਕਿਲੋ ਹੋ ਗਿਆ। 24 ਕਿਲੋ ਹੋ ਗਿਆ। ਲੀਟਰ ਤਾਂ 25 ਕਰ ਦੇ ਸਰ। ਠੀਕ ਹੋ ਗਿਆ। ਕਾਂ ਵੀ ਮੰਗਦੇ ਆ ਰੋਟੀ। ਕਾਵਾਂ ਰੋਟੀ ਉਹ ਮਾਈ ਨਾਮ ਦੇ ਦੋ ਨਾਨ ਹੋਰ ਦੇ ਦੋ। ਰੋਟੀ ਲੰਗਰ ਬਣਾਉਣਾ ਹੈ। ਉਤਰੀ ਹਾਂ ਤੁੱਕਰੇ ਮਸ਼ਹੂਰ
ਦੁੱਧ ਦਾ ਕੰਮ ਹੀ ਸੰਭਾਲਦਾ ਸਾਰਾ। ਇੱਧਰ ਆਇਓ ਬਾਜੀ। ਆ ਜੈਕਟ ਪਾ ਦੀ ਮਾਰ ਬਾਜੂ ਨਾਲ ਜੈਕਟ ਪਾ ਦੇ। ਯਾਰ ਨਾ ਉਹ ਅਸੀਂ ਬਰਤਨ ਲੈ ਉਹ ਦੁਕਾਨ ਬੰਦ ਕਰ ਗਿਆ ਬੇਲੀ। ਜਾਣਾ ਤਾਂ ਨਹੀਂ ਨਾਲ ਕਿਸੇ ਨੇ? ਲੈ ਫਿਰ ਬਰਤਨ ਲੈ ਆਓ ਫਟਾਫਟ, ਟਾਈਮ ਥੋੜਾ ਜੇ। ਹਾਂਜੀ ਚਲੋ ਅੱਲਾ ਪਾਕ ਖੈਰ। ਸੋਹਰਿਆਂ ਤੋਂ ਨਹੀਂ ਗਿਆ? ਹਾਂ ਸੋਹਰਿਆਂ ਉਹ ਆ ਗਿਆ। ਮੈਂ ਕਿਹਾ ਪਤਾ ਨਹੀਂ ਸੋਹਰਿਆਂ ਦੇ ਵਗ ਗਿਆ ਬੇਲੀ। ਇਹ ਤੇ ਠੀਕ ਹੈ। ਵਕਾਰ ਬਹੁਤ ਬੋਲਦਾ। ਕੀ ਹਾਲ ਹੈ? ਠੀਕ। ਦੁਕਾਨ ਵਾਲਾ ਹੈ ਨਹੀਂ ਚਾਚਾ ਇੱਥੇ। ਅੱਛਾ ਉਹ ਚਾਚਾ। ਹਾਂ ਚਾਚਾ ਟਾਫੀਆਂ ਖਵਾ ਦੇ ਜਾਲੀ ਜਿਹੜੀਆਂ ਕੱਲ ਖਵਾਈਆਂ ਸੀ। ਜਾਲੀ ਨਹੀਂ ਉਹ ਹੌਫਿਟ ਹੌਸਟ ਦੀ ਥਾਂ ਉਹ ਹੌਸਟ ਹੁੰਦੀਆਂ ਨਾ ਤੇ ਹੌਫਿਟ ਲਿਆ ਉਹਨਾਂ ਦੇ। ਉਹ ਸਾਹਮਣੇ ਘਰ ਨੇ ਤੇ ਇੱਥੇ ਪਾਣੀ ਆ ਵੇਖੋ ਏਡਾ ਉੱਚਾ ਨਹੀਂਗਾ, ਸਾਡੀ ਬੋਟ ਨਹੀਂ ਜਾਂਦੀ ਤੇ ਆਂਦੇ ਵੀ ਅਸੀਂ ਆਉਣ ਦੇ ਸਾਡਾ ਖਾਣਾ ਜਿਹੜਾ ਨਾ ਉਹ ਦਰਖਤ ਦੇ ਨਾਲ ਨਾ ਟਾਲੀ ਨਾ ਬੰਨ ਜਾਓ ਤੇ ਵਕਾਰ ਜਾਣ ਡਿਆ ਹੁਣ ਟਾਲੀ ਨਾ ਬੰਨਣ ਉਹਨਾਂ ਦਾ ਖਾਣਾ। ਕਾਂ ਕੂ ਨਾ ਆ ਜਾਣ, ਕਾਵਾਂ ਨਾ ਪਤਾ ਲੱਗ ਜੇ, ਬਾਕੀ ਖੈਰ ਹੈ। ਮੈਂ ਲੁਕਾ ਕੇ ਬੰਨ੍ਹਿਆ ਜਰਾ, ਕਾਵਾਂ ਕੂਆਂ ਨਾ ਪਤਾ ਲੱਗੇ। ਉਹਨਾਂ ਨੂੰ ਆਵਾਜ਼ ਮਾਰ ਦਿਓ। ਅਲੀ ਉਹ ਸਾਹਮਣੇ ਇਧਰ ਆ ਖੱਬੇ ਪਾਸੇ ਇਸ ਸਾਈਡ ਤੇ ਉਹਨਾਂ ਦੇ ਘਰ ਨੇ। ਉਹ ਸਾਹਮਣੇ ਆ ਕੇ ਲੈ ਜਾਣਗੇ ਫਿਰ ਇੱਥੋਂ। ਉਹ ਸਾਹਮਣੇ ਜਿਹੜਾ ਨਾ ਬੰਦਾ ਉਧਰੋਂ ਆਏਗਾ ਤੇ ਆਪੀ ਖੋਲ ਕੇ ਲੈ ਜਾਏਗਾ। ਆਵਾਜ਼ ਦੇ ਦਿਓ ਉਹਨਾਂ ਨੂੰ ਇੱਕ ਵਾਰੀ। ਭਾਈ ਕਾਲ ਕਰ ਦੋ ਉਹਨਾਂ ਨੂੰ ਆ ਕੇ ਲੈ ਜਾਈਏ। ਚੱਲ ਇਕੱਠਾ ਕਰ ਇੱਕ ਜਣਾ ਚੜੋ ਪਹਿਲਾਂ ਸਾਨੂੰ ਆਸਰਾ ਦੇ ਆਸਰਾ ਦੇ। ਹਾਂਜੀ ਚੱਲ ਚੜ ਮੁੜ ਆ ਜਾ ਬਹਿ ਜਾ ਕੈਨ ਤੇ ਤਰ ਕੇ ਆਇਆ ਮੁੰਡੇ। ਥੱਲੇ ਬਹਿ। ਇਹ ਕੈਨੀਆਂ ਨਾਲ ਤਰ ਲੈਂਦੇ ਜੇ। ਹਾਂਜੀ ਅਗਲੀ ਸਾਈਡ ਲੰਗੋ ਕੋਈ ਅਗਲੀ ਤੋਂ ਜਾਓ। ਜਾਣ ਦਿਓ ਜੀ। ਅੱਜ ਲੰਗਰ ਕਾਫੀ ਜ਼ਿਆਦਾ ਬਣਾਇਆ ਸੀ। ਅਸੀਂ ਉੱਥੋਂ ਵਾਪਸ ਆ ਕੇ ਤੇ ਇੱਕ ਹੋਰ ਆਬਾਦੀ 'ਚ ਮੈਂ ਮੁੰਡਿਆਂ ਨੂੰ ਦੁਬਾਰਾ ਭੇਜ ਦਿੱਤਾ। ਮੈਂ ਕਿਹਾ ਤੁਸੀਂ ਚਲੇ ਜਾਓ ਲੰਗਰ ਦੇ ਕੇ। ਅਸੀਂ ਹੁਣ ਰੈਸਕਿਊ ਕਰਨ ਦਾ ਸ਼ੁਰੂ ਕਰਨਾ ਕਿ ਅੰਦਰ ਜਿਹੜੇ ਲੋਕ ਨੇ ਉਹਨਾਂ ਨੂੰ ਬਾਹਰ ਲੈ ਕੇ ਆਉਣਾ। ਤੇ ਅਸੀਂ ਥੋੜੀ ਜਿਹੀ ਰੈਸਟ ਕਰਨ ਵਾਸਤੇ ਰੁਕੇ ਸਾਂ ਤੇ ਨਾਲੇ ਮੁੰਡਿਆਂ ਨੂੰ ਲੰਗਰ ਦੇ ਕੇ ਤੋਰਨਾ ਸੀ। ਤੇ ਇੱਥੇ ਮੈਨੂੰ ਇੱਕ ਨਜ਼ਰ ਪੈ ਗਈ ਮੇਰੀ। ਸਲਾਮ ਵਾਲੇਕੁਮ। ਅੱਛਾ ਕੀ ਹਾਲ ਹੈ? ਜੀ ਸ਼ੁਕਰ ਅੱਲਾਹ। ਸ਼ੇਪ पे ਕਰਦੇ ਹੋ? ਇਹ ਕਿਹੜਾ ਉਸਤਰਾ ਹੈ? ਦੇਸੀ ਬਈ। ਦੇਸੀ? ਉਹਦੇ ਵਾਲਾ ਉਹ ਬਲੇਡ ਵਾਲਾ ਲਾ ਕੇ ਦੱਸੋ ਕਿੱਦਾਂ ਲਾਈਦਾ? ਨਾਲ ਸਰਾਉ ਇਹ ਚਾਚਾ ਹਲੇ ਵੀ ਚੱਲਦਾ ਹੈ? ਇਹ ਵੀ ਚੱਲਦਾ ਹਲਾ ਐਦਾਂ ਚੱਲਦਾ। ਤੇ ਇਹ ਤੇ ਜਰਾ ਸਿੰਘ ਪੈ ਜਾਂਦੇ ਇੱਕ ਦੂਏ ਦੇ। ਇਹ ਤਾਂ ਜਰਾ ਸੇ ਨਹੀਂ ਪੈਂਦਾ। ਕਿਉਂ ਇੱਥੇ ਕੀ ਹੈ? ਹੈ ਖੁੱਲਾ ਇਲਾਕਾ ਹੈ। ਕਿਹੜਾ ਖੁੱਲਾ ਇਲਾਕਾ ਹੈ ਤਾਂ ਜਰਾ ਸੇ ਨਹੀਂ ਆ। ਖੁੱਲੇ? ਨਹੀਂ ਇਹ ਫਿਲਟਰੇਸ਼ਨ ਪਲਾਂਟ ਲੱਗਾ ਇਹਦੇ ਚ ਅੰਦਰ ਤੇਰੇ ਉਸਤਰੇ ਚ। ਪਲਾਂਟ ਇਹ ਖੁੱਲਾ ਮਾਹੌਲ ਹੈ ਨਾ। ਇਹਦੇ ਚ ਨਹੀਂ ਆਉਂਦੇ। ਅੱਛਾ ਆ ਦੇਖੋ ਤੁਸੀਂ ਇਹ ਲੈ ਜਰਾ ਸੇ ਖਤਮ ਹੋ ਗਏ। ਆ ਦੇਖੋ ਲੈ। ਵਾਹ ਵਾਹ। ਜਰਾ ਸਿੰਘ ਬਾਬਾ ਪੈਂਦੇ ਵੈਸੇ ਜੀ ਨਹੀਂ ਪੈਂਦੇ। ਵੀ ਅਸੀਂ ਜਾਣਾ ਹਲੀ ਵੈਕੇਸ਼ਨ ਲਈ ਦੁਬਾਰਾ ਤੇ ਅੰਮ੍ਰਿਤਸਰ ਸਾਡੇ ਨਾਲ ਕਿਆ ਬਾਤ ਯਾਰ। ਮੈਂ ਥੱਕਦਾ ਨਹੀਂ ਆ ਰੈਸਕਿਊ ਵਾਲਾ ਮੁੰਡਾ। ਤੇ ਵਕਾਰ ਸੌਂ ਗਿਆ। ਪੈਰ ਵੇਖੋ ਵਕਾਰ ਦੇ ਗੰਦੇ ਤੇ ਉਦਾਂ ਹੀ ਸੌਂ ਗਿਆ। ਇੱਧਰੋਂ ਮਾਰ ਆ ਤੇ ਮੇਰੀ ਆ ਮੰਜੀ ਮੈਂ ਵੀ ਲੱਗਾ ਸੌਣ ਝੱਟ। ਮੈਂ ਕਿਹਾ ਜਿੰਨੀ ਦੇਰ ਤੱਕ ਬੋਟ ਨਹੀਂ ਹੁੰਦੀ ਝੱਟ ਸੌਂ ਲਈ। ਬਿਲਕੁਲ ਅੱਧਾ ਪੌਣਾ ਘੰਟਾ ਲੱਗ ਜਾਏਗਾ। ਹਾਂ ਉਹਨੀ ਰੈਸਟ ਕਰ ਤੇ ਤੁਸੀਂ ਨਾਸ਼ਤਾ ਵੀ ਕਰਨਾ। ਆਹੋ। ਨਾਸ਼ਤਾ ਵੀ ਤਿਆਰ ਹੋ ਜਾਏਗਾ 5-10 ਮਿੰਟ ਚ। ਨਾਸ਼ਤਾ ਕਰ ਤੇ ਉਧਰ ਨੂੰ ਆਪਾਂ ਫੇਰ ਨਿਕਲਣਾ ਦੁਬਾਰਾ। ਆਹ ਲੰਬੜਦਾਰ ਦੀ ਬੈਠਕ ਆ। ਇਹ ਸਾਨੂੰ ਪਿਛਲੀ ਵਾਰੀ ਵੀ ਇਹਨੇ ਦਵਾ ਦਿੱਤੀ ਐਤਕੀ ਵਿਕਾਸ ਸੁੱਤਾ ਲਿਆ। ਤੇ ਉਹ ਮੁੰਡੇ ਆਏ ਸਿਰਫ ਟਿਕਟੌਕ ਬਣਾਉਣ ਵਾਸਤੇ। ਅਸੀਂ ਚੱਲੇ ਇੱਕ ਵਾਰੀ ਫੇਰ ਹੁਣ ਦੁਬਾਰਾ। ਜਿਹੜੇ ਲੋਕ ਫਸੇ ਨੇ ਇਹਨਾਂ ਨੂੰ ਮੈਂ ਕਿਹਾ ਸੀ ਯਾਰ ਉਹਨਾਂ ਨੂੰ ਮਤਲਬ ਵੀ ਜਿਹੜਾ ਐਵੈਕੂਏਸ਼ਨ ਵਾਲਾ ਨਾ ਉਹ ਵੀ ਕਰ ਦਈਏ। 2-3 ਢਾਣੀਆਂ ਦੇ ਲੋਕ ਵਾਵਾ ਸਾਰੇ ਨੇ। ਇੱਕ ਢਾਣੀ ਦੇ 5 ਬੱਚੇ ਨੇ, 2 ਔਰਤਾਂ ਨੇ, ਉੱਥੇ ਮਰਦ ਕੋਈ ਵੀ ਨਹੀਂ ਹੈਗਾ। ਸੋ ਉਹਨਾਂ ਨੂੰ ਵੀ ਆਪਾਂ ਲੈ ਕੇ ਆਉਣਾ
ਤੇ ਇੱਕ ਕਾਲ ਸੀ ਸਾਨੂੰ ਕਿਸੇ ਨੇ ਕਿਹਾ ਸੀ ਵੀ ਬੱਚੇ ਨੇ ਇੱਕ ਢਾਣੀ ਤੇ ਉਹਨੇ ਦੁੱਧ ਨਹੀਂ ਪੀਤਾ ਕੱਲ ਦਾ, ਤੇ ਅਸੀਂ ਉਹਨਾਂ ਲਈ ਦੁੱਧ ਅਰੇਂਜ ਕਰਕੇ ਇਹ ਦੇ ਕੇ, ਤੇ ਇੱਕ ਮਾਤਾ ਬਿਮਾਰ ਆ, ਸੋ ਇਸ ਤਰ੍ਹਾਂ ਕਰਕੇ ਐਵੈਕੂਏਸ਼ਨ ਵਾਲਾ ਇੱਕ ਅਸੀਂ ਕਰਨ ਚੱਲੇ ਆ ਵੀ ਉਹਨਾਂ ਸਾਰਿਆਂ ਨੂੰ ਲੈ ਕੇ ਆਈਏ ਬਾਹਰ। ਕੱਲ ਪਰਸੋਂ ਦੇ ਕਹਿਣ ਤੇ ਸਾਰੇ ਡੇ ਨੇ, ਪੁਲਿਸ ਵਾਲੇ ਵੀ ਆਉਂਦੇ ਨੇ, ਸਾਰੇ ਆਉਂਦੇ ਨੇ, ਤੇ ਅਸੀਂ ਵੀ ਸਾਰਿਆਂ ਨੂੰ ਕਹਿਣ ਦੇ ਵੀ ਯਾਰ ਤੁਸੀਂ ਜਿੰਨੀ ਦੇਰ ਪਾਣੀ ਆ ਛੱਡ ਛਡਾ ਕੇ ਚਲੇ ਜਾਓ। ਲੋਕ ਮੰਨਣ ਤੇ ਤਿਆਰ ਨਹੀਂ ਹੁੰਦੇ, ਲੇਕਿਨ ਜਿੱਥੇ ਜਾ ਰਹੇ ਆ ਜਿਨ੍ਹਾਂ ਦੇ 5 ਬੱਚੇ ਮੈਂ ਤੁਹਾਨੂੰ ਦੱਸਿਆ, ਤੇ ਬਿਲਕੁਲ ਹੀ ਉਹਨਾਂ ਦਾ ਘਰ ਡਿੱਗ ਪਿਆ ਵਾ ਤੇ ਚਾਰ ਦੀਵਾਰੀ ਵੀ ਨਹੀਂ ਹੈ। ਸੋ ਉਹਨਾਂ ਨੂੰ ਕਨਵਿੰਸ ਕੀਤਾ ਸੀ, ਆਂਦੇ ਸਾਨੂੰ ਲੈ ਜਾਓ, ਤੇ ਹੁਣ ਉਹਨਾਂ ਨੂੰ ਆਪਾਂ ਲੈਣ ਜਾਣ ਦੇ। ਠੀਕ ਹੈ ਲਾਲਾ, ਦੁੱਧ ਪਿਆ ਪਵਾ ਜਾ ਬੱਚੇ ਨੂੰ। ਹਾਂ ਇਹ ਇੱਥੋਂ ਅਸੀਂ ਇਹਨਾਂ ਨੂੰ ਲੱਦਣ ਆਏ ਸਾਂ, ਤੇ ਮੈਨੂੰ ਲੱਗਦਾ ਵੀ ਉਹਨਾਂ ਨੇ ਜਾਂ ਤੇ ਕੋਈ ਪ੍ਰਾਈਵੇਟ ਕਰ ਲਈ ਜਾਂ ਇਧਰੋਂ ਉਕਾੜੇ ਵੱਲੋਂ, ਬਿਲਕੁਲ ਉਕਾੜਾ ਲੱਗਦਾ ਨਾ ਡਿਸਟ੍ਰਿਕਟ, ਤੇ ਅਸੀਂ ਮਿੰਚਰਾਬਾਦ ਤੋਂ ਆਏ ਹਾਂ, ਬਹਾਵਲ ਨਗਰ ਤੋਂ, ਤੇ ਮੈਨੂੰ ਲੱਗਦਾ ਫਿਰ ਉਕਾੜੇ ਵਾਲੇ ਜਿਹੜੇ ਆ ਉਹ ਇਹਨਾਂ ਨੂੰ ਰੈਸਕਿਊ ਕਰਕੇ ਲੈ ਗਏ। ਅਸੀਂ ਸਵੇਰੇ ਇੱਥੇ ਹਾਂ, ਬਿਲਕੁਲ ਘਰ ਜਿਹੜਾ ਇਹਨਾਂ ਦਾ ਸਾਈਡਾਂ ਡਿੱਗ ਪਈਆਂ ਤੇ ਇਕੱਲਾ ਕੋਠਾ ਹੀ ਬਚਿਆ। ਫਿਰ ਆਵਾਜ਼ ਦੇ ਦਿਓ ਇੱਕ ਵਾਰੀ, ਹੈਲੋ, ਉਹ ਹੈਗਾ ਕੋਈ ਘਰ? ਉਹ ਇੱਥੇ ਆ ਕੋਈ? ਹੈਲੋ। ਬਾਜੀ ਹੁਣੀ ਇਹਨਾਂ ਨੂੰ ਲੈ ਆਪਾਂ, ਇਹ ਬਿਮਾਰ ਨੇ, ਇਹਨਾਂ ਨੂੰ ਹਸਪਤਾਲ ਲੈ ਕੇ ਜਾਣਾ, ਤੇ ਫਿਰ ਇਹਨਾਂ ਨੂੰ ਲੈਣ ਆਇਆ ਹਾਂ, ਤੇ ਇਹ ਮੈਨੂੰ ਲੱਗਦਾ ਇੱਥੋਂ ਨਿਕਲ ਕੇ ਚਲੇ ਗਏ। ਹੁਣ ਇੱਥੇ ਬੱਕਰੀਆਂ ਰਾਜ ਹੋਰ ਕਿਸੇ ਦੀਆਂ ਲੱਦਣੀਆਂ, ਰੈਸਕਿਊ ਕਰਨੀਆਂ, ਫਿਰ ਚੱਲਦੇ ਅੱਗੇ। और भी कुछ अगर तुम हो जाता 12 से 15 से 16 18 बंदे गए थे। ਤੁਹਾਡੇ ਹੱਥ ਦੇ ਸੱਟ ਹੋ ਗਏ ਕਿੱਥੇ ਗਏ? ਬੱਚੇ ਰਹਿਣ ਤੋਂ ਬੱਚੇ ਰਹਿਣ। घंटा 1.5 लाख जाए डेढ़ और 2.5 ਕੱਟ ਲੱਗ। ਅਸੀਂ ਅੱਗੇ ਜਦੋਂ ਆਉਂਦੇ ਸੀ ਨਾ, ਇੱਕ ਪਾਣੀ ਦਾ ਸੱਪ ਤੁਰਿਆ ਜਾਂਦਾ, ਇੱਕ ਚੰਗਾ ਵੱਡਾ ਸੱਪ ਬਹੁਤ ਨੇ ਥੋੜੇ। ਮੈਂ ਕਿਹਾ ਵਕਾਰ, ਮੈਂ ਕਿਹਾ ਮਾਂ ਜੀ ਆਪ ਬਿਮਾਰ ਨੇ ਤੇ ਬੱਕਰੀਆਂ ਨਾ ਵੇਖ ਲਓ, ਵੀ ਬੱਕਰੀਆਂ ਲੈ ਕੇ ਜਾਣੀਆਂ। ਜਿਉਂਦੀ ਜਾਨ ਨੂੰ ਚੋਸ ਸਿਆਪੇ। ਬੇਬੇ ਉਦੋਂ ਦੀ ਕਹਿਣ ਲੱਗੀ ਬੱਕਰੀਆਂ ਲੈ ਕੇ ਜਾਣੀਆਂ, ਬੱਕਰੀਆਂ। ਹਾਂਜੀ, ਬੇਟੀ ਦੀਆਂ ਭੈਣ ਹੋਰਾਂ ਦੀਆਂ 2 ਪਠੋਰੀਆਂ, ਬੇਬੇ ਹੋਰਾਂ ਦੀ ਬੇਟੀ ਏ, ਤੇ ਬੇਬੇ ਕਹਿੰਦੀ ਉਹ ਲੈ ਕੇ ਜਾਣੀਆਂ। ਅਸੀਂ ਅੱਗੇ ਗਏ ਸੀ ਦੂਜੇ ਬਾਜੀ ਹੋਰਾਂ ਨੂੰ ਲੈਣ, ਉਹ ਚਲੇ ਗਏ ਨੇ, ਤੇ ਅਸੀਂ ਕਿਹਾ ਚਲੋ ਬੇਬੇ ਹੋਰਾਂ ਦੀ ਜਿਹੜੀਆਂ ਬੱਕਰੀਆਂ ਉਹ ਲਈ ਚੱਲੀਏ। ਠੀਕ ਹੈ, ਮੈਂ ਵੇਖ ਲਾ ਆਂਦੇ ਵੀ ਦਵਾ ਪੂਰੀ ਹੋ ਜਾਂਦੀ ਨਾ, ਬੰਦਾ ਦਿਲ ਨਾ ਮੰਗੇ। ਹਾਂਜੀ, ਨਾਲੇ ਇਹ ਵੀ ਜੋ ਜਿਹਦੇ ਹੱਕ 'ਚ ਬਿਹਤਰ ਹੈ ਉਹੀ ਹੋਣਾ। ਆ ਬਸ ਨਿਕਲ ਗਈਆਂ, ਇੱਥੋਂ ਮਾਜੀਆਂ ਨੂੰ ਭਾ ਲਈਏ ਤੇ ਬੱਕਰ। ਆਜੋ ਆਜੋ ਬੇਬੇ, ਆਜੋ। ਵਕਾਰ ਮਾਂ ਦੀਆਂ ਬੱਕਰੀਆਂ ਨਾ ਰਹਿ ਜਾਣ, ਫਟਾਫਟ ਲਾ ਦੇ। ਲੈ ਤੇ ਆਵਾਂਗੇ। ਮਾਂ ਤੱਕ ਬੱਕਰੀਆਂ 50। ਇਹ ਬਹੁਤ ਸ਼ੌਕੀਨ ਹੈ। ਆ ਜਾ, ਡਰਦਾ ਕਿਉਂ? ਬੱਕਰੀ ਆਈ। ਮਾਤਾ ਹੁਣ ਰਾਜੀ ਹੈ? ਬੇਬੇ ਹੁਣ ਰਾਜ਼ੀ ਏ। ਬਸ ਇਹ ਨਾ ਹੁੰਦਾ ਏ ਉਹਨਾਂ ਦੀ ਬੇਟੀ ਦੀਆਂ, ਤੇ ਉਦੋਂ ਦਾ ਉਹਨਾਂ ਨੂੰ ਇਹ ਸੀ ਕਿ ਇਹ ਕਿਸੇ ਤਰੀਕੇ ਬਾਹਰ ਨਿਕਲ ਜਾਣ, ਉਹਨਾਂ ਤੱਕ ਪਹੁੰਚ ਜਾਣ। ਠੀਕ ਹੈ ਲਾਲਾ, ਖਾਣਾ ਲੈ ਆਵਾਂਗੇ ਤੇਰਾ। ਤੂੰ ਟਿਕ ਟਾਕਾ ਬਣਾਉਂਦਾ ਹੈ ਨਾ। ਉਹ ਵੀ ਸਾਰਾ ਲੋਡ ਕਰ ਲਿਆਂਦੀਆਂ ਬੱਕਰੀਆਂ ਵੀ, ਤੇ ਲੋਕਾਂ ਨੂੰ ਵੀ ਕੁਛ ਲੈਣ ਦਾ ਰੈਸਕਿਊ ਕਰਕੇ, ਤੇ ਟਾਈਮ ਵੀ ਹੋ ਗਿਆ 2:14। ਸਵੇਰ ਦੇ ਨਿਕਲੇ ਆਪਾਂ 5 ਵਜੇ ਦੇ, ਤੇ 2:14 ਹੋ ਗਿਆ। ਥੋੜੀ ਰੈਸਟ ਕੀਤੀ ਅੱਧਾ ਘੰਟਾ, ਫੇਰ ਨਿਕਲੇ। ਹੁਣ ਅਸੀਂ ਲਾਗੇ ਲੱਗਣ ਵਾਲੇ ਆ, ਪਹੁੰਚਣ ਵਾਲੇ ਆ ਜਿੱਥੋਂ ਆਪਣਾ ਸਟਾਰਟਿੰਗ ਪੁਆਇੰਟ ਸ਼ੁਰੂ ਹੁੰਦਾ।
ਲਓ ਵੀ ਪਹੁੰਚ ਗਏ ਆਪਾਂ ਵਾਪਸ ਹੁਣ 2:30 ਵੱਜ ਗਏ ਆ। ਕੀ ਹਾਲ ਠੀਕ ਹੋ? ਬੱਕਰੀਆਂ ਬੁੱਕਰੀਆਂ ਵੀ ਲੈਣ ਦੀਆਂ, ਵਕਾਰ ਲਿਆ ਸਾਰਾ ਕੁਝ। ਬਾਹਰ ਨਿਕਲ ਕੇ ਤੇ ਆਪਾਂ ਗੱਡੀ 'ਚ ਬਹਿ ਗਏ ਆ ਤੇ ਵਕਾਰ ਦੇ ਫੈਨ ਇੰਨੇ ਕ ਆ ਗਏ ਸੀ ਨਾ ਤੇ ਮੈਂ ਕਿਹਾ ਵਕਾਰ ਕੋਈ ਫਟਾਫਟ ਨਿਕਲ, ਨਹੀਂ ਤੇ ਮੱਤ ਵੀ ਸਾਡੀ ਵੱਜ ਗਈ। ਵੇਂਦੇ ਹੋਣੇ ਤੁਸੀਂ ਵੀ ਬੁਰਾ ਹਾਲ ਹੋ ਗਿਆ ਜੀ। ਗਰਮੀਆਂ 'ਚ ਵਾਹਵਾ ਸੀ, ਮਤਲਬ ਵੀ ਜਿੱਦਣ ਦੇ ਆਏ ਆ ਉਦੋਂ ਅੱਜ ਪਹਿਲਾ ਦਿਨ ਸੀ ਵੀ ਗਰਮੀ ਧੋਪੀ ਅੱਜ ਨਿਕਲੀ ਵੀ ਗਰਮੀ ਅੱਜ ਪਈ ਆ ਤੇ ਬਸ ਵੀ ਹੋ ਗਿਆ। ਵੇਖੋ ਇਹ 2 ਦਿਨਾਂ ਨੂੰ ਵੇਖਿਓ ਬਾਵਾ ਇੰਜ ਹੋਣੀਆਂ ਜੀ ਉੱਤੇ ਕੋਈ ਸ਼ੈ ਪਾਈਏ। ਤੇ ਹੋਪਫੁਲੀ ਅੱਜ ਦਾ ਵੀਡੀਓ ਤੁਹਾਨੂੰ ਵਧੀਆ ਲੱਗਾ ਤੇ ਇੱਕ ਵਾਰ ਕਮੈਂਟ ਕਰਕੇ ਦੱਸਣਾ ਨਾ ਭੁੱਲਿਓ ਤੇ ਮਿਲਦੇ ਆ ਤੁਹਾਨੂੰ ਕੱਲ ਫੇਰ। ਰੱਬ ਰੱਖਾ।